ਤੇ ਉਹ ਜਿਹੜੇ ਬੰਦੇ ਤੇ ਨਾ ਉਹ ਮਸਜਿਦ ਦੇ ਉੱਪਰ ਚੜ ਗਏ ਤੇ ਵੀ ਅਸੀਂ ਸਾਰੇ ਇਹਨਾਂ ਨੂੰ ਪਿੱਛੇ ਉਹ ਕਰ ਦੇंगे। गोलियां राइफल लेकर हर चीज लेके ना वो फिर इतने ज्यादा आगे कोई पेश ही नहीं गई किसी की। फिर मैं ते मेरा भरा चले गए ਅਸੀਂ ਬਾਹਰ ਕਮਾ ਦੇ ਨਾਲੇ ਫਿਰ ਜਿਮੀਆਂ ਹੁੰਦੀਆਂ ਨਾ ਪਿੰਡਾਂ ਵਿੱਚ ਫਿਰ ਅਸੀਂ ਉੱਥੇ ਚਲੇ ਗਏ 7 ਦਿਨ ਅਸੀਂ ਉੱਥੇ ਬੈਠੇ ਰਹੇ ਬਾਹਰ ਕੋਈ ਚੀਜ਼ ਖਾਣੀ ਨਹੀਂ ਪੀਣੀ ਅੱਲਾ ਵੱਲੋਂ ਅੰਦਰ हम कमरे में बंद हो गए ना भी चलो चले जाएंगे रौला पा के। फिर इन्होंने क्या कराया भी ऊपर से ना छत पट के ते फिर ना मिट्टी का तेल सट के बीच साड़न लग गए थे। कोई इंज छवियां तलवारां नाल मारते उस इंज सड़ गई ते बहुत बारिश बहुत ज्यादा। अच्छा बारिश भी हो रही थी? बारिश भी इतनी भी जब खून ने बग लिया बस। ਤੁਸੀਂ ਆਪਣੀ ਮਾਂ ਦੇ ਨਾਲ ਉਸੇ ਕਮਰੇ ਦੇ ਵਿੱਚ ਲੁਕੇ ਹੋਏ ਸੀ? ਉੱਥੇ ਤੇ ਹੋਰ ਵੀ ਜ਼ਿਆਦਾ ਬਹੁਤੇ ਜਿਹੜੇ ਮਹੱਲੇ ਦੀਆਂ ਹੋਰ ਜਿਹੜੇ ਦੂਸਰੇ ਪਿੰਡਾਂ ਤੇ ਆਏ ਵੇ ਉਹ ਵੀ ਆਏ ਤੇ। ਅੱਛਾ ਤੇ ਜਦੋਂ ਉਹਨਾਂ ਨੇ ਛੱਤ ਪੱਟ ਕੇ ਵਿੱਚ ਅੱਗ ਸਿੱਟਣ ਲੱਗ ਪਏ ਫਿਰ ਤੁਸੀਂ ਬਾਹਰ ਨਿਕਲੇ? ਫਿਰ ਕੁੰਡੀ ਖੋਲਦੀ ਫਿਰ ਬਾਹਰ ਸਾਰੇ ਕੋਈ ਕਿਧਰੇ ਨੂੰ ਭੱਜ ਗਿਆ ਕੋਈ ਕਿਧਰੇ ਨੂੰ ਭੱਜ ਗਿਆ ਜਿਹੜਾ ਉਹਨਾਂ ਦੇ ਅੱਗੇ ਆ ਹੀ ਗਿਆ ਉਹਨਾਂ ਨੂੰ ਸ਼ਹੀਦ ਕਰਦੇ ਰਹੇ। ਮੇਰੀ ਮਾਂ ਕਰੀ ਮੇਰੀ ਛੋਟੀ ਭੈਣ ਸੀ ਇੱਕ ਉਹ ਵੀ ਕਰੀ। फिर असी 2 भैन भाई रह गए 6 महीने तो ना मैनू भी नहीं मिले किसी को भी ना मिले। आ जो छोटा भाई है 7 साल ये किसी बंदे भाई रहा इंजे ना बंदे कह देंगे ना लावारस जोड़ा होंगे उन्होंने देखते भी थां टिकाना कोई नहीं है तो भी ये इस तरह ही फिरदा जो कोई राशन बनता तो कोई बिच होंगे ना बंदे तो वो फिर उसनों एक बंदा ले गया। उदों तुसीं इकट्ठे नहीं सी है? है तो कट्ठे थे असी लेकिन तुहाडे तो लै गया हो? हाँ बस ना उस वेले एडी होश बंदे नूं कोई नहीं थी। सब इतने तो बंदे देख ले मैनू 5-6 महीने बुखार चढ़ता रहा था जुखाम आ जाती थी। हाँ जी वो है तो बहुत रौला था बहुत थी फिर मुड़िया फिर गया नहीं। अच्छा। फिर अपना घर बूआ बना लिया जरा जवान हो गया फिर असी किया दिलदार उस बाबे ने लिया तू। अच्छा। मैं अपनी तू तेरी खिदमत करी हुण तू भी कर ले। ते फिर बाबा ना रोंदा अन्ना हो गया मैं फिर वो मर गया फिर आया नहीं कहना मैं नहीं तेरे को नहीं जाना तू मेरे को रहो। अच्छा। बस और भी मार दे ताए चाचे है ते विच सारे सारी दुनिया शहीद होए ने? हाँ जी वो भी शहीद सारी दुनिया ही हो गई तब सारा पिंड। ते तुहाडे वालिद साहब फिर तुहानू किस तरह उन्होंने लभ्या? वालिद साहब तो शहीद हो गए सारे उन्होंने कितने मिलना वो भी शहीद हो गए सारे जिन्हें मस्जिद पर चढ़ के सारे उन्होंने गोली ना। अस्सलाम वालेकुम सत श्री अकाल आदाब दोस्तों सब दा पंजाब दी टीम एक इहो जी माँ दे कोल पहुंची है जिन्हां ने 47 ਨੂੰ ਆਪਣੇ ਪਿੰਡੇ ਉੱਤੇ ਹੰਡਾਇਆ ਤੇ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਮਾਂ-ਬਾਪ ਨੂੰ ਤੇ ਆਪਣੀ ਛੋਟੀ ਭੈਣ ਨੂੰ ਕਤਲ ਹੁੰਦਿਆਂ ਦੇਖਿਆ ਉਸ ਟਾਈਮ ਪੂਰੇ ਪਿੰਡ ਨੂੰ ਮਰਦਿਆਂ ਹੋਇਆਂ ਤੇ ਦੇਖਿਆ ਉਸ ਬੱਚੀ ਨੇ ਕਿ ਮੇਰਾ ਛੋਟਾ ਵੀਰ ਜਿਹੜਾ ਆਪਣੀ ਜ਼ਿੰਦਗੀ ਨੂੰ ਬਚਾਉਣ ਦੀ ਖਾਤਰ ਇੱਧਰ ਉੱਧਰ ਭੱਜ ਰਿਹਾ ਉਸ ਨੂੰ ਬਚਾਉਣ ਦੀ ਖਾਤਰ 7 ਦਿਨ ਕਮਾਦ ਦੀ ਫਸਲ ਦੇ ਵਿੱਚ ਭੁੱਖੀ ਪਿਆਸੀ ਬੈਠੀ ਰਹੀ। आओ अज की कहानी शुरू करते हैं तो पुछते हैं इस माँ नूं कि इन्हें किहड़े हालात वेखे। अस्सलाम वालेकुम माँ जी। वालेकुम सलाम। की हाल चाल है तुहाडा? ठीक ठाक है बड़े खुश है ठीक है। माँ जी की नाम है अपना? अरशाद बेगम। अरशाद बेगम ते तुहाडे वालिद साहब दा? शहाबुद्दीन ते दादा जी दा नाम याद है? दादा जी अच्छा दादा जी दा नहीं याद? वो छोटे होंदे ही फौत हो गए थे उन्होंने। अच्छा केड़ी बरादरी अपनी? ਅਸੀਂ ਗੁੱਜਰ। ਅੱਛਾ ਗੁੱਜਰ। ਹਾਂ ਦੇਦੜ ਗੋਤ ਹੈ ਸਾਡਾ। ਅੱਛਾ ਦੇਦੜ। ਹਿੰਦੁਸਤਾਨ ਦੇ ਵਿੱਚ ਕਿਹੜਾ ਪਿੰਡ ਸੀ ਆਪਣਾ? ਚਟੋਲੀ ਜੀ। ਉਹਦੇ ਨਾਲ ਕਿਹੜੇ ਪਿੰਡ ਲੱਗਦੇ ਸੀ? ਉਹਦੇ ਨਾਲ ਲੱਗਦੇ ਤੇ ਕਰਾਲੀ ਤਾਂ ਸ਼ਹਿਰ ਥੋੜਾ ਜਿਹਾ ਕਸਬਾ ਜਿਹਾ। ਹਾਂਜੀ। ਤੇ ਫਿਰ ਬਨ ਮਾਜਰਾ। ਹਾਂਜੀ। ਭਾਗੋਵਾਲ। ਸਹੀ। ਤੇ ਦਰੇੜਾ। ਅੱਛਾ ਪਿੰਡ। ਤੇ ਹੋਰ ਸ਼ਹਿਰ ਦਾ ਨਹੀਂ ਮੈਨੂੰ ਪਤਾ। ਅੰਬਾਲੇ ਦਾ ਪਤਾ ਹੈ
ਤਹਿਸੀਲ ਖਰੜ ਹੈ ਸਾਡੀ। ਅੱਛਾ, ਤਹਿਸੀਲ ਖਰੜ ਤੇ ਜ਼ਿਲ੍ਹਾ ਅੰਬਾਲਾ ਸੀ। ਹਾਂਜੀ ਹਾਂ ਸਹੀ ਹੋ ਗਿਆ। ਹਾਂ ਜਿਹੜਾ ਤੁਹਾਡਾ ਪਿੰਡ ਸੀ ਜੀ। ਇਹਦੇ ਵਿੱਚ ਕਿਹੜੀ ਕਿਹੜੀ ਜ਼ਿਆਦਾ ਬਰਾਦਰੀ ਰਹਿੰਦੀ ਸੀ? ਯਾਦ ਹੈ ਇਹ ਗੁੱਜਰੇ ਤੇ ਸਾਰੇ ਹੀ ਗੁੱਜਰ ਤੇ ਹੂੰ। ਤੇ ਫਿਰ ਜਿਹੜੇ ਨਾ ਇੰਡੀਆ ਦੇ ਬੰਦੇ ਉਹ ਜੱਟ ਹੈ, ਅੱਛਾ ਹਿੰਦੂ ਲੋਕ, ਅੱਛਾ ਅੱਧਾ ਇੱਕ ਪਾਸੇ ਤਾਂ ਅੱਧਾ ਇੱਕ ਪਾਸੇ ਮੁਸਲਮਾਨਾਂ ਦਾ ਤਾਂ ਇੱਕ ਪਾਸੇ ਹਿੰਦੂਆਂ ਦਾ ਤਾਂ। ਅੱਛਾ ਅੱਛਾ ਸਹੀ ਹੋ ਗਿਆ। ਹਾਂ ਅੱਛਾ ਮਾਂ ਜੀ, ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? ਲੰਬੜਦਾਰ ਇੱਕੋ ਹੀ ਤੇ ਇੱਕੋ ਹੀ? ਇੱਕੋ ਹੀ ਮੁਸਲਮਾਨਾਂ ਦਾ ਸੀ ਕਿ ਸਿੱਖਾਂ ਦਾ? ਮੁਸਲਮਾਨਾਂ ਦਾ। ਅੱਛਾ, ਨਾਂ ਯਾਦ ਹੈ ਉਹਨਾਂ ਦਾ ਕੀ ਸੀ? ਜਿਹੜੇ ਨਾ ਲੰਬੜਦਾਰ ਤੇ ਹਾਂਜੀ। ਸ਼ਫੀ ਤਾਂ ਉਹਦੇ ਨਾਮ। ਅੱਛਾ, ਸ਼ਫੀ। ਸ਼ਫੀ ਸਹੀ ਹੋ ਗਿਆ। ਹਾਂਜੀ। ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਇੱਕ ਇੱਕ ਪੱਕੀ ਮਸਜਿਦ ਸੀ ਕਿ ਪੱਕੀ ਕੱਚੀ? ਪੱਕੀ ਦੀ। ਅੱਛਾ, ਪੱਕੀ ਮਸਜਿਦ ਸੀ। ਹਾਂ ਮੇਰੇ ਜਿਹੜੇ ਅੱਬੂ ਜੀ ਤੇ ਹਾਂਜੀ। ਉਹ ਸਮਾਂ ਬਹੁਤ ਪੰਜੇ ਵਕਤ ਨਮਾਜ਼ ਪੜ੍ਹਨੀ ਹਾਂਜੀ। ਤੇ ਉਹ ਜਲੰਧਰ ਨਾ ਹੂੰ। ਇਸ ਵਿੱਚ ਫੌਜ ਵਿੱਚ ਨੌਕਰ ਵੀ ਹੈ। ਅੱਛਾ, ਫੌਜ ਦੇ ਵਿੱਚ ਨੌਕਰ ਹਾਂ ਜੀ ਹਾਂ, ਉਸ ਵੇਲੇ ਅਫਸਰ ਤਾਂ ਸੀ? ਮਾਸ਼ਾਅੱਲਾ, ਚੰਗਾ ਭਲਾ ਅਫਸਰ ਤਾਂ। ਸਹੀ ਹੋ ਗਿਆ। ਹਾਂਜੀ। ਤੇ ਗੁਰਦੁਆਰਾ ਵੀ ਹੈ ਸੀ ਸਿੱਖਾਂ ਦਾ ਪਿੰਡ ਦੇ ਵਿੱਚ? ਨਾ ਗੁਰਦੁਆਰਾ ਕੋਈ ਨਹੀਂ ਸੀ। ਅੱਛਾ, ਗੁਰਦੁਆਰਾ ਕੋਈ ਨਾ ਨਹੀਂ ਸੀ। ਬਿਲਕੁਲ ਨਹੀਂ। ਇਹ ਜਿਹੜੇ ਨਾਲ ਪਿੰਡ ਤੁਸੀਂ ਦੱਸੇ ਨੇ, ਹਾਂਜੀ ਇਹ ਜ਼ਿਆਦਾ ਗੁੱਜਰਾਂ ਦੇ ਸਨ ਕਿ ਸਿੱਖਾਂ ਹਾਂ, ਇਹ ਗੁੱਜਰਾਂ ਦੇ ਤੇ ਸਿੱਖ ਉਧਰ ਥੋੜੇ ਤੇ ਉਹਨਾਂ ਵਿੱਚ, ਅੱਛਾ। ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ। ਸਹੀ ਸਹੀ ਸਹੀ। ਹਾਂ ਤੁਹਾਡੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਸਾਡੀ ਨਾਨਕੇ ਤਾਂ ਮੇਰੇ ਫਤਿਹਪੁਰ ਤੇ ਹੂੰ। ਤੇ ਸਭ ਤੋਂ ਬੜੀ ਜਿਹੜੀ ਮੇਰੀ ਭੈਣ ਸੀ, ਹਾਂਜੀ। 4 ਭੈਣ ਭਾਈ ਤੇ ਸੀ। ਅੱਛਾ ਅੱਛਾ। ਤੇ ਉਹ ਕੋਟਲੇ ਸ਼ਾਦੀ ਕਰੀ ਵੀ ਤੀ ਉਹਦੀ। ਕੋਟਲੇ? ਉਹ ਬੜੀ ਤੀ ਨਾ ਜਿਹੜੀ, ਉਹਦੀ ਸ਼ਾਦੀ ਕਰੀ ਵੀ ਤੀ। ਹੋਰ ਹਾਲੇ ਅਸੀਂ ਛੋਟੇ ਤੇ। ਅੱਛਾ। ਹਾਂ ਜਾਂਦੀਆਂ ਹੋਣੀਆਂ ਤੁਸੀਂ ਉਦੋਂ? ਹਾਂ ਜਾਂਦੇ ਤੇ ਪਹੁੰਚ ਜ਼ਿਆਦਾ ਜਾਂਦੇ ਨਹੀਂ ਤੇ, ਅੱਛਾ ਅੱਛਾ। ਛੋਟੇ ਤੇ ਫਿਰ ਕਿਹੜੇ ਏਡੇ ਉਦੋਂ ਤੇ ਨਾਨਕਿਆਂ ਤੇ ਜਾਂਦੇ ਤੇ ਨਾਨਕਿਆਂ ਦੇ ਪੈਦਲ ਜਾਂਦੇ ਸੀ ਕਿ ਗੱਡੀਆਂ ਗੁੱਡੀਆਂ 'ਚ? ਪੈਦਲ। ਅੱਛਾ, ਪੈਦਲ ਹੀ ਚਲੇ ਪੈਦਲ ਜਾਂਦੇ ਚਲੇ ਜਾਂਦੇ ਤੇ। ਹਾਂ 5-6 ਮੀਲ ਤਾਂ ਪੈਦਲ ਜਾਂਦੇ ਤੇ। ਸੀ? ਅੱਛਾ ਅੱਛਾ। ਹਾਂਜੀ ਮਾਸ਼ਾਅੱਲਾ। ਹਾਂ ਅੱਛਾ ਮਾਂ ਜੀ, ਜਿਹੜਾ ਆਪਣਾ ਪਿੰਡ ਸੀ ਹਾਂਜੀ। ਉੱਥੇ ਜਿਹੜੀ ਜ਼ਮੀਨ ਸੀ, ਹਾਂਜੀ ਉੱਥੇ ਡੇਰੇ ਸ਼ੇਰੇ ਵੀ ਹੋਣੇ, ਤੁਸੀਂ ਜਾਂਦੇ ਰਹੇ ਹੁਣ ਆਪਣੇ ਬਜ਼ੁਰਗਾਂ ਦੇ ਨਾਲ ਆਪਣੀਆਂ ਜ਼ਮੀਨਾਂ ਦੇ ਵਿੱਚ? ਹਾਂ ਜ਼ਮੀਨਾਂ ਵਿੱਚ ਸਾਡੀ ਗੱਡੀ ਸੀ ਨਾ, ਜਿਹੜੀ ਆ ਰੇਲ ਗੱਡੀ ਹੈ, ਹਾਂਜੀ। ਇਹ ਸਾਡੇ ਇਸ ਪਾਸੇ ਪਿੰਡ ਤਾਂ ਸਾਡਾ, ਇਸ ਪਾਸੇ ਜ਼ਮੀਨ ਤੀ। ਹਾਂਜੀ। ਗੱਡੀ ਲੈਣ ਰੋਪੜ ਨੂੰ ਜਾਇਆ ਕਰਦੀ ਤੇ ਗੱਡੀ। ਅੱਛਾ, ਤੁਹਾਡੀਆਂ ਜ਼ਮੀਨਾਂ ਦੇ ਵਿੱਚੋਂ? ਹਾਂ ਜ਼ਮੀਨਾਂ ਦੇ ਵਿੱਚੋਂ ਜਾਂਦੀ ਤੀ। ਅੱਛਾ ਅੱਛਾ। ਤੇ ਖੂਹ ਵੀ ਆਖਰੀ ਲੱਗੇ? ਹਾਂਜੀ ਖੂਹ ਵੀ ਲੱਗੇ ਹੋਣੇ ਨਹੀਂ, ਤੁਹਾਡੇ? ਖੂਹ ਕੋਈ ਨਹੀਂ ਤੇ ਸਲਾਬਾ ਜ਼ਮੀਨ ਤੀ। ਅੱਛਾ, ਬਰਾਨੀ ਸੀ ਉਹ? ਹਾਂ ਜੀ ਬਰਾਨੀ ਦੀ। ਅੱਛਾ 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 ਅੱਛਾ। ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਤੁਸੀਂ ਦੱਸਿਆ ਤੁਹਾਡੇ ਵਾਲਦ ਸਾਹਿਬ ਉਸ ਟਾਈਮ ਫੌਜ ਦੇ ਵਿੱਚ ਸੀ? ਫੌਜ ਦੇ ਵਿੱਚ ਤੇ ਹਾਂਜੀ। ਬਹੁਤ ਚੰਗੇ ਬੰਦੇ ਤੇ ਸਾਰਿਆਂ ਦੀ ਗੱਲ ਮੰਨੇ। ਉਹ ਜਿਸ ਵੇਲੇ ਨਾ ਸਾਡੇ ਤੇ ਹਾਦਸਾ ਹੋਇਆ ਵੀ ਹੱਲੇ ਪਏ, ਉਸ ਵੇਲੇ ਜਿਹੜਾ ਮੇਰਾ ਵਾਲਦਾ ਉਹਨੇ ਕਹੇ ਕਰਦਾ ਤਾਂ ਅਖਬਾਰ ਆਏ ਕਰਦੀ ਸੀ ਸਾਡੇ ਘਰ ਸੀ, ਛੋਟੇ ਛੋਟੇ ਸੀ ਹਾਲੇ 6-7 ਸਾਲ ਦੀ। ਤੇ ਉਹ ਕਹੇ ਕਰਦੇ ਤੇ ਜਿਹੜੇ ਸਿਆਣੇ ਬੰਦੇ ਤੇ ਨਾ, ਹਾਂਜੀ। ਉਹਨਾਂ ਨੂੰ ਕਹਿੰਦੇ ਤੇ ਵੀ ਇਹ ਪਾਕਿਸਤਾਨ ਹਿੰਦੁਸਤਾਨ ਬਣ ਗਿਆ ਤੇ ਤੁਸੀਂ ਚੱਲੋ। ਅੱਛਾ। ਹਾਂ ਫੌਜ ਲੈਣ ਆਏ ਕਰਦੀ ਸੀ। ਸਹੀ ਸਹੀ। ਰੋਜ਼ ਆਉਂਦੇ ਤੇ ਨਹੀਂ ਜਾਂਦੇ ਤੇ ਮੰਨਦੇ ਨਹੀਂ ਤੇ। ਤੇ ਕਹਿੰਦੇ ਤੇ ਵੀ ਇਹ ਤਾਂ ਦੇਖੋ ਨਾ ਬੰਦੇ ਦੀ ਹੈ ਜਿਹੜੀ ਹਕੂਮਤ ਕਰਦੇ ਆ ਵੀ ਹਕੂਮਤ ਬਦਲਦੀ ਹੈ ਤੇ ਪਿੰਡ ਤਾਂ ਨਹੀਂ ਨਾ ਬਦਲਦੇ। ਐਸੇ ਤਰ੍ਹਾਂ ਹੀ। ਹਾਂ ਬਦਲ। ਹਾਂਜੀ ਆ ਜਿਹੜਾ ਘਰ ਸੀ, ਹਾਂਜੀ ਉਹ ਮਕਾਨ ਜਿਹੜਾ ਸੀ ਕੱਚਾ ਹੁੰਦਾ ਸੀ ਕਿ ਪੱਕਾ ਹੁੰਦਾ ਸੀ? ਪੱਕਾ ਤਾਂ। ਪੱਕਾ ਸੀ। ਹਾਂ ਜਿਹੜਾ ਮਾਲ ਡੰਗਰ ਦੀ ਹਵੇਲੀ ਤੀ ਉਹ ਕੱਚੀ ਤੀ, ਮਸਜਿਦ ਦੇ ਨਾਲ ਸਾਡੀ ਦੀਵਾਰ ਸੀ ਉਹਦੀ। ਅੱਛਾ, ਮਸਜਿਦ ਦੇ ਨਾਲ ਹਵੇਲੀ ਦੀ ਦੀਵਾਰ ਸੀ? ਹਾਂਜੀ। ਅੱਛਾ। ਤੇ ਘਰ ਜਿਹੜਾ ਸੀ ਉਹ ਆਪਣਾ ਕਿਹੜੇ ਬੰਨੇ ਸੀ ਪਿੰਡ ਦੇ? ਉਹ ਘਰ ਦਰਮਿਆਨ ਵਿੱਚ। ਅੱਛਾ, ਦਰਮਿਆਨ ਦੇ ਵਿੱਚ। ਦਰਮਿਆਨ ਵਿੱਚ ਹਾਂਜੀ। ਤੁਹਾਨੂੰ ਯਾਦ ਆ ਆਪਣੇ ਘਰ ਦਾ ਨਕਸ਼ਾ? ਹਾਂ ਨਕਸ਼ਾ ਯਾਦ। ਥੋੜਾ ਜਿਹਾ ਸਮਝਾਓ, ਸ਼ਾਇਦ ਉੱਥੇ ਕੋਈ ਵਸਦੇ ਹੋਣ, ਤੁਹਾਡਾ ਘਰ ਹੀ ਵਿਖਾ ਦੇਣ। ਘਰ ਤੇ ਫਿਰ ਹੁਣ ਇਸ ਤਰ੍ਹਾਂ ਨਕਸ਼ੇ ਦੇ ਕੇ ਪਤਾ ਲੱਗਦਾ ਵੀ ਕਿੰਨੇ ਕਮਰੇ ਹੁੰਦੇ ਸੀ ਉਹਦਾ ਥੋੜਾ ਇਹ ਕਮਰੇ 4 ਤੇ। ਪੱਕੇ ਕਮਰੇ 4 ਸੀ? ਹਾਂ ਵਿੱਚ ਕੋਈ ਦਰਖਤ ਵਗੈਰਾ ਵੀ ਲੱਗਾ ਸੀ? ਨਾਲੇ ਜਿਹੜਾ ਮੇਰੇ ਅੱਬਾ ਜੀ ਤੇ ਨਾ, ਹਾਂਜੀ। ਉਹ ਫਿਰ ਨੌਕਰੀ ਕਰਦੇ ਤੇ ਅਫਸਰ ਦਾ, ਉਸ ਵੇਲੇ ਮੈਂ ਹਾਂਜੀ। ਅਫਸਰ ਲੱਗੇ ਵਾ ਤਾਂ ਫੌਜ ਮਾਂ ਹਾਂਜੀ। ਤੇ ਬੜੀ ਇੱਜ਼ਤ ਦੀ। ਸਹੀ ਸਹੀ। ਤੇ ਉਂਝ ਫਿਰ ਚੰਗੇ ਆਪਣੇ ਘਰ ਮਾ ਸੌਖੇ ਤੇ ਜ਼ਮੀਨ ਵੀ ਬਤੇਰੀ ਤੀ ਸਾਡੀ। ਜ਼ਮੀਨ ਵੀ ਹੈ? ਹਾਂ ਜ਼ਮੀਨ ਵੀ ਬਤੇਰੀ ਤੀ। ਸਹੀ ਸਹੀ। ਹਵੇਲੀ ਦੇ ਵਿੱਚ ਤੇ ਫਿਰ ਡੰਗਰ ਸ਼ੰਗਰ? ਹਾਂ ਉੱਥੇ ਮਾਲ ਡੰਗਰ ਬੰਨਦੇ ਤੇ। ਤੇ ਇਹ ਜਿਹੜੇ ਤੁਹਾਡੇ ਕੰਮ ਕਰਦੇ ਸੀ, ਹਾਂਜੀ ਇਹ ਪਿੰਡ ਦੇ ਹੀ ਚਮਾਰ ਵਗੈਰਾ ਜਾਂ ਈਸਾਈ ਵਗੈਰਾ ਰੱਖੇ ਹੁੰਦੇ ਸੀ? ਉਸਾਈ ਕੋਈ ਨਹੀਂ ਤੰਦਾ। ਅੱਛਾ, ਪਿੰਡ ਦੇ ਵਿੱਚ ਈਸਾਈ ਕੋਈ ਨਹੀਂ? ਨਹੀਂ ਉਸਾਈ ਕੋਈ ਨਹੀਂ ਤਾਂ ਬਿਲਕੁਲ ਨਹੀਂ ਦਾ। ਹਾਂ ਜਿਹੜੇ ਚਮਾਰ ਜਿਨ੍ਹਾਂ ਨੂੰ ਕਹਿੰਦੇ ਜੁੱਤੀਆਂ ਬਣਾਉਂਦੇ ਤੇ, ਹਾਂਜੀ ਹਾਂ ਉਹ ਹੈ ਤੇ ਇੱਕ ਪਾਸੇ ਵਰਤੇ ਹੋ ਰਹਿੰਦੇ। ਅੱਛਾ, ਰਹਿੰਦੇ ਸੀ? ਹਾਂ ਰਹਿੰਦੇ ਸੀ। ਤੁਹਾਡੇ ਘਰਾਂ ਦੇ ਵਿੱਚ ਉਹਨਾਂ ਦੀਆਂ ਔਰਤਾਂ ਕੰਮ ਵੀ ਕਰਨ ਆਉਂਦੀਆਂ ਹੋਣੀਆਂ ਜਦੋਂ ਸ਼ਾਦੀ ਵਿਆਹ ਹੁੰਦਾ ਹੋਣਾ?
ਹਾਂ ਸ਼ਾਦੀ ਵਿਆਹ ਤੇ ਆਉਂਦੇ। ਕੋਈ ਨਾਂ ਚੇਤਾ ਐਵੇਂ ਦੀ ਜਿਹੜੀ ਲਾਗਣ ਤੁਹਾਡੀ ਸੀ, ਕੋਈ ਉਹਦਾ ਨਾਂ ਯਾਦ ਹੋਵੇ ਤੁਹਾਨੂੰ? ਬਸ ਨਾਮ ਉਹਨਾਂ ਦੇ ਐਸੇ ਹੀ ਹੁੰਦੇ ਤੇ ਕੋਈ ਪ੍ਰੀਤੋ ਹੁੰਦੀ ਸੀ, ਕੋਈ ਇਸ ਤਰ੍ਹਾਂ ਦੇ ਨਾਂ ਦੇ ਜਿਹੜੀਆਂ ਹਿੰਦਣੀਆਂ ਹੁੰਦੀਆਂ ਸੀ ਨਾ, ਹਾਂ ਕੰਮਣਿਆਂ ਵਾਲੀਆਂ ਜਿਹੜੀਆਂ ਹੁੰਦੀਆਂ ਸੀ, ਹਾਂ ਉਹ ਇਸ ਤਰ੍ਹਾਂ ਦੇ ਨਾਮ ਹੁੰਦੇ ਸੀ। ਅੱਛਾ ਅੱਛਾ ਹਾਂ ਚਲੋ ਹੁਣ ਇਹ ਦੱਸੋ ਕਿ ਜਦੋਂ 47 ਦੀ ਵੰਡ ਹੋਈ ਜੀ। ਉਦੋਂ ਤੁਸੀਂ ਦੱਸਿਆ ਕਿ ਤੁਹਾਡੇ ਵਾਲਾ ਸਾਹਿਬ ਅਖਬਾਰ ਪੜ੍ਹਦੇ ਹੁੰਦੇ ਸੀ। ਹਾਂ ਉਹ ਕਹੇ ਕਰਦੇ ਤੇ ਜਿਹੜੇ ਬੁੜੇ ਬੰਦੇ ਤੇ ਨਾ, ਹਾਂਜੀ। ਉਹ ਕਹੇ ਕਰਦੇ ਵੀ ਇੱਥੋਂ ਚੱਲੀਏ ਹੁਣ, ਉਹ ਮੰਨਦੇ ਨਹੀਂ ਤੇ ਫਿਰ ਸਾਡੇ ਪਿੰਡ ਪਰ ਫਿਰ ਹੱਲਾ ਉਹਨਾਂ ਨੇ ਮੇਰੇ ਅੰਮੀ ਤੀ ਜਿਹੜੀ ਉਹ ਮੇਰੇ ਸਾਹਮਣੇ ਸ਼ਹੀਦ ਕਰੀ, ਮੇਰੀ ਭੈਣ ਸ਼ਹੀਦ ਕਰੀ, ਤੇ ਫਿਰ ਅਸੀਂ 2 ਭੈਣ ਭਾਈ ਤੇ ਨਾ ਜਿਹੜੇ ਸੱਤੇ ਬੜੇ ਮੇਰੇ ਕੋਲ, ਤੇ ਉਹ ਇੱਕ ਤਾਂ ਗਿਆ ਵਾ ਤਾਂ ਆਪਣੇ ਨਾਨਕਿਆਂ ਦੇ, ਆ ਜਿਹੜੀ ਭੈਣ ਤੀ ਆਪਣੇ ਸ਼ਾਦੀशुदा ਤੀ ਆਪਣੇ ਸਹੁਰਿਆਂ ਨਾਲ ਆ ਗਈ। ਅੱਛਾ। ਤੇ ਫਿਰ ਅਸੀਂ ਜਿਹੜੇ ਮੇਰੇ ਤੇ ਨਿੱਕਾ ਮੇਰਾ ਭਰਾ ਹੁਣ ਅਸੀਂ 2 ਭੈਣ ਭਾਈ ਰਹਿ ਗਏ। ਅੱਛਾ। ਹਾਂ ਤੇ ਉਹ ਅਸੀਂ ਨਾ ਜਿਸ ਵੇਲੇ ਮਾਂ ਮੇਰੀ ਸ਼ਹੀਦ ਸਾਹਮਣੇ ਕਰੀ। ਮਾਂ ਜੀ ਕੀ ਹੋਇਆ ਸੀ ਉਸ ਵੇਲੇ, ਤੁਸੀਂ ਕੀ ਕੰਮ ਕਰਦੇ ਪਏ ਸੀ ਜਦੋਂ ਹੱਲਾ ਪਿਆ ਸੀ? ਉਸ ਵੇਲੇ ਨਾ ਸ਼ਾਮ ਦਾ ਟਾਈਮ ਥਾ। ਸ਼ਾਮ ਦਾ ਟਾਈਮ ਤਾਂ ਨਾ ਜਿਕਣਾ ਵੀ ਬਾਹਰ ਤੇ ਧਾਰ ਚੋ ਲਿਆਣੀ, ਦੁੱਧ ਚੋ ਲਿਆਣਾ, ਤੇ ਉਹ ਟਾਈਮ ਤਾਂ ਉਸ ਵੇਲੇ। ਅੱਛਾ। ਤੇ ਫਿਰ ਜਿਹੜੇ ਆਲੇ ਦੁਆਲੇ ਦੇ ਵਾਲੇ ਤੇ ਨਾ ਜਿਹੜੇ, ਹਾਂਜੀ, ਉਹ ਫਿਰ ਸਾਰੇ ਸਾਡੇ ਪਿੰਡ ਵਿੱਚ ਆ ਗਏ ਤੇ ਵੀ ਉਹ ਹੋਰ ਸਾਰੇ ਬੰਦੇ ਚਲੇ ਗਏ ਉਰੇ ਤੇ ਇਹ ਨਹੀਂ ਉੱਠਦੇ। ਅੱਛਾ ਤੁਸੀਂ ਉੱਠਦੇ ਨਹੀਂ ਸੀ ਪਏ ਪਿੰਡੋਂ? ਉੱਠਦੇ ਨਹੀਂ ਤੇ ਹਰ ਰੋਜ਼ ਫੌਜ ਆਏ ਕਰਦੀ ਤੀ ਲੈਣ। ਅੱਛਾ। ਕਹਿੰਦੇ ਤੇ ਅਸੀਂ ਨਹੀਂ ਜਾਣਾ, ਇਹ ਹਕੂਮਤ ਬਦਲੀ ਤੇ ਘਰ ਤਾਂ ਨਹੀਂ ਬਦਲਣਾ ਸੀ। ਅੱਛਾ ਤੁਹਾਡੇ ਪਿੰਡ ਵਾਲੇ ਕਹਿੰਦੇ ਅਸੀਂ ਨਹੀਂ ਜਾਣਾ ਨਾ, ਬਾਕੀ ਪਿੰਡ ਉੱਠ ਕੇ ਤੁਹਾਡੇ ਪਿੰਡ ਆ ਗਏ? ਹਾਂ ਪਿੰਡ ਆ ਗਏ ਸੀ, ਬਹੁਤ ਜ਼ਿਆਦਾ ਇਕੱਠ ਹੋ ਗਿਆ ਤਾਂ ਉੱਥੇ ਵੀ ਚਲੇ ਹੀ ਜਾਣਾ, ਕਿਹੜੇ ਇੱਥੇ ਰਹਿਣ, ਆਪੇ ਹੱਲਾ ਹੁੱਲਾ ਪਾ ਕੇ ਚਲੇ ਜਾएंगे। ਫਿਰ ਉਹਨਾਂ ਨੇ ਫਿਰ ਕਤਲ ਸ਼ੁਰੂ ਕਰਤੇ, ਸ਼ਹੀਦ ਕਰਨ ਲੱਗ ਗਏ ਹਰ ਬੰਦੇ। ਗੋਲੀ ਚੱਲੀ ਸੀ ਪਿੰਡ ਦੇ ਵਿੱਚ ਕਿ ਤਲਵਾਰਾਂ ਨਾਲ ਮਾਰਦੇ ਸੀ? ਤਲਵਾਰਾਂ। ਇੰਜ ਰਾਤ ਪੈ ਗਈ ਸੀ ਉਸ ਟਾਈਮ ਪਰ। ਤੁਸੀਂ ਆਪਣੇ ਅੱਖਾਂ ਦੇ ਸਾਹਮਣੇ ਆਪਣੀ ਮਾਂ ਨੂੰ ਮਰਦਿਆਂ ਦੇਖਿਆ? ਹਾਂ। ਉਸ ਵੇਲੇ ਕੀ ਹੋਇਆ ਸੀ, ਤੁਹਾਡੇ ਘਰ ਦੇ ਉੱਤੇ ਹਮਲਾ ਹੋ ਗਿਆ ਸੀ? ਅਸੀਂ ਦੂਸਰੇ ਘਰ ਮਾ ਨਾ ਇਹ ਹੁੰਦਾ ਤਾਂ ਨਾ ਬੰਦਿਆਂ ਦਾ ਕਹਿੰਦੇ ਵੀ 5-7 ਘਰ ਰਲ ਕੇ ਤੇ ਇੱਕ ਜਗ੍ਹਾ ਇਕੱਠੇ ਹੋ ਜਾ, ਆਪੇ ਚਲੇ ਜਾਣਾ ਉਹਨਾਂ ਨੇ ਰੌਲਾ ਪਾ ਕੇ। ਅੱਛਾ। ਉਸ ਵੇਲੇ ਕਹਿੰਦੇ ਤੇ ਉਹ ਫਿਰ ਉਹਨਾਂ ਨੇ ਇਹ ਹਿਸਾਬ ਕਰਤੇ ਵੀ ਜਿਸ ਅੰਦਰ ਵਿੱਚ ਹੁਣ ਕਮਰੇ ਵਿੱਚ ਬੰਦ ਹੋ ਗਏ ਨਾ ਵੀ ਚਲੋ ਚਲੇ ਜਾएंगे ਰੌਲਾ ਪਾ ਕੇ। ਫਿਰ ਇਹਨਾਂ ਨੇ ਕਿਆ ਕਰਿਆ ਵੀ ਉੱਪਰ ਤੇ ਨਾ ਛੱਤ ਪੱਟ ਕੇ, ਅੱਛਾ, ਤੇ ਫਿਰ ਨਾ ਮਿੱਟੀ ਦਾ ਤੇਲ ਸੱਟ ਕੇ ਵਿੱਚ ਸਾੜਨ ਲੱਗ ਗਏ ਤੇ ਕੋਈ ਇੰਜ ਛਵੀਆਂ ਤਲਵਾਰਾਂ ਨਾਲ ਮਾਰਦੇ ਆ, ਉਸ ਪੈਂਜਰ ਸੜ ਗਏ ਤੇ ਬਹੁਤ ਬਾਰਿਸ਼ ਬਹੁਤ ਜ਼ਿਆਦਾ। ਅੱਛਾ ਬਾਰਿਸ਼ ਵੀ ਹੋ ਰਹੀ ਸੀ? ਬਾਰਿਸ਼ ਵੀ ਇਤਨੀ ਵੀ ਜਦੋਂ ਖੂਨ ਨੇ ਵਗ ਲਿਆ ਬਸ। ਇਤਨੀ ਬਹੁਤ। ਤੁਸੀਂ ਆਪਣੀ ਮਾਂ ਦੇ ਨਾਲ ਉਸੇ ਕਮਰੇ ਦੇ ਵਿੱਚ ਲੁਕੇ ਹੋਏ ਸੀ? ਉੱਥੇ ਤੇ ਹੋਰ ਵੀ ਜ਼ਿਆਦਾ ਬਹੁਤੇ ਮੇਰੇ ਮਹੱਲੇ ਦੀਆਂ ਹੋਰ ਜਿਹੜੇ ਦੂਸਰੇ ਪਿੰਡਾਂ ਤੇ ਆਏ ਵੇ ਉਹ ਵੀ ਹੈ ਤੇ। ਅੱਛਾ। ਤੇ ਜਦੋਂ ਉਹਨਾਂ ਨੇ ਛੱਤ ਪੱਟ ਕੇ ਵਿੱਚ ਅੱਗ ਸਿੱਟਣ ਲੱਗ ਪਏ, ਹਾਂ, ਫਿਰ ਤੁਸੀਂ ਬਾਹਰ ਨਿਕਲੇ? ਫਿਰ ਕੁੰਡੀ ਖੋਲਦੀ, ਫਿਰ ਬਾਹਰ ਸਾਰੇ ਕੋਈ ਕਿਧਰੇ ਨੂੰ ਭੱਜ ਗਿਆ, ਕੋਈ ਕਿਧਰੇ ਨੂੰ ਭੱਜ ਗਿਆ। ਜਿਹੜਾ ਉਹਨਾਂ ਦੇ ਅੱਗੇ ਆ ਹੀ ਗਿਆ ਉਹਨਾਂ ਨੂੰ ਸ਼ਹੀਦ ਕਰਦੇ ਰਹੇ। ਮੇਰੀ ਮਾਂ ਕਰੀ, ਮੇਰੀ ਛੋਟੀ ਭੈਣ ਦੀ ਇੱਕ ਉਹ ਵੀ ਕਰੀ, ਫਿਰ ਅਸੀਂ 2 ਭੈਣ ਭਾਈ ਰਹਿ ਗਏ। ਤੇ ਤੁਹਾਡੇ ਵਾਲਾ ਸਾਹਿਬ ਉਦੋਂ ਫੌਜ ਦੇ ਵਿੱਚ ਹੀ ਸੀ? ਨਾ ਘਰ ਆਏ ਵੀ ਤੇ ਉਸ ਵੇਲੇ ਰਿਟਾਇਰ ਹੋ ਕੇ ਘਰ ਆ ਗਏ ਤੇ। ਅੱਛਾ। ਹਾਂ ਘਰ ਆ ਗਏ ਤੇ ਉਹ ਜਿਹੜੇ ਬੰਦੇ ਤੇ ਨਾ ਉਹ ਮਸਜਿਦ ਦੇ ਉੱਪਰ ਚੜ ਗਏ ਤੇ ਵੀ ਅਸੀਂ ਸਾਰੇ ਇਹਨਾਂ ਨੂੰ ਪਿੱਛੇ ਉਹ ਕਰ ਦੇंगे, ਗੋਲੀਆਂ ਰਾਈਫਲਾਂ ਲੈ ਕੇ ਹਰ ਚੀਜ਼ ਲੈ ਕੇ ਨਾ। ਉਹ ਫਿਰ ਇਤਨੇ ਜ਼ਿਆਦਾ ਆ ਗਏ ਕੋਈ ਪੇਸ਼ ਨਹੀਂ ਗਈ ਕਿਸੇ ਦੀ। ਫਿਰ ਮੈਂ ਤੇ ਮੇਰਾ ਭਰਾ ਚਲੇ ਗਏ ਅਸੀਂ ਬਾਹਰ ਕਮਾ ਦੇ ਨਾਲੇ, ਫਿਰ ਜਿਵੇਂ ਹੁੰਦੀਆਂ ਨਾ ਪਿੰਡਾਂ ਵਿੱਚ, ਫਿਰ ਅਸੀਂ ਉੱਥੇ ਚਲੇ ਗਏ। 7 ਦਿਨ ਅਸੀਂ ਉੱਥੇ ਬੈਠੇ ਰਹੇ, ਬਾਰਿਸ਼, ਕੋਈ ਚੀਜ਼ ਖਾਣੀ ਨਹੀਂ ਪੀਣੀ। ਅੱਲਾ ਵੱਲੋਂ। ਤੁਹਾਡਾ ਭਾਈ? ਹਾਂ ਇੱਕ ਮੈਂ ਇੱਕ ਮੇਰਾ ਭਾਈ। ਬਾਕੀ ਤੁਹਾਡੇ ਖਾਨਦਾਨ ਵਾਲਿਆਂ ਨੂੰ ਸ਼ਹੀਦ ਕਰ ਦਿੱਤਾ? ਹਾਂ ਸ਼ਹੀਦ ਕਰ ਬਾਹਰ ਦੁਨੀਆ ਨੂੰ ਕਰਤੇ ਕੋਈ, ਬਸ ਬਿਰਲਾ ਹੀ ਬਚ ਗਿਆ ਤਾਂ ਬੰਦਾ। ਫਿਰ ਉਹ ਦੂਸਰੇ ਤੀਸਰੇ ਦਿਨ ਆਉਂਦੇ ਤੇ ਪੁੱਛਣ, ਜਿਹੜੇ ਆਉਂਦੇ ਤੇ ਨਾ ਇਹਦੇ ਵਾਲੇ ਫੌਜ ਵਾਲੇ, ਉਹ ਫਿਰ ਲੈ ਕੇ ਨਾ ਕੈਂਪ ਪਾ ਛੱਡ ਆਉਂਦੇ ਤੇ। ਅੱਛਾ। ਜਿਹੜਾ ਜਿੰਦਾ ਬੰਦਾ ਹੁੰਦਾ ਕਿਸੇ ਦੀ ਲੱਤ ਨਹੀਂ ਉਸ ਤਰ੍ਹਾਂ ਵੀ ਫਿਰ ਦੁਨੀਆ ਕੋਈ ਛੁਪ ਛਪ ਗਿਆ, ਕੋਈ ਅੰਦਰ ਆਵਾ, ਕੋਈ ਜਿਹੜਾ ਉਹਨਾਂ ਦੇ ਹੱਥ ਵਿੱਚ ਨਹੀਂ ਆਇਆ। ਉਹ ਫਿਰ ਅਸੀਂ 7 ਦਿਨ ਰਹੇ 2 ਭੈਣ ਭਾਈ। ਅੱਛਾ ਭਾਈ ਤੁਹਾਡਾ ਤੇ ਤੁਸੀਂ 7 ਦਿਨ? ਹਾਂ ਉਹ ਮੇਰੇ ਤੇ ਛੋਟਾ ਜਿਹਾ ਹੈ, ਅਸੀਂ 2 ਭੈਣ ਭਾਈ ਹੁਣ ਹੈ। ਤੁਸੀਂ ਦੱਸਿਆ ਉੱਪਰ ਬਾਰਿਸ਼ ਹੋ ਰਹੀ ਸੀ, ਉਹ ਕੁਛ ਹੋਈ ਜੇ ਰਾਤ ਨੂੰ ਵੀ ਬੈਠੇ ਰਹਿੰਦੇ ਤੇ ਦਿਨ ਨੂੰ ਵੀ ਬੈਠੇ, ਜੇ ਨੀਂਦ ਆ ਗਈ ਤਾਂ ਵੀ ਉੱਥੇ ਹੀ ਹੋਏ, ਕੋਈ ਪਤਾ ਹੀ ਨਹੀਂ ਰਿਹਾ ਕਿਸੇ ਚੀਜ਼ ਦਾ। ਛੋਟੇ ਸੀ ਨੇ ਬੜੇ ਹੈ ਤੇ ਛੋਟੇ ਸੀ, ਲੇਕਿਨ ਇੰਨੀ ਤੇ ਅਕਲ ਸੀ ਨਾ ਕਿ ਕੁਝ ਖਾਣਾ ਹੈ, ਕੁਝ ਪੀਣਾ ਹੈ ਜਾਂ ਕੁਝ
खाने गन्ना चुप लिया बैठ के, और कमाद ਵਿੱਚ क्या खाना तो ਉੱਥੇ ਸੀ। ਨਾਲੇ ਉਸ ਬੱਚੇ ਨੇ ਜਿਹੜੀ ਅੱਖਾਂ ਦੇ ਸਾਹਮਣੇ ਉਹ ਆਪਣੇ ਮਾਂ ਨੂੰ ਮਰਦਿਆਂ ਦੇਖ ਲਿਆ ਹਾਂ ਦੇਖ ਲਿਆ ਉਹਦੇ ਵਾਸਤੇ ਬਸ। ਹੋਰ ਵੀ ਮਾਰਦੇ ਤਾਏ ਚਾਚੇ ਹੈ ਤੇ ਵਿੱਚ ਸਾਰੇ। ਤਾਏ ਚਾਚੇ ਵੀ ਤੁਹਾਡੇ ਸ਼ਹੀਦ ਹੋਏ ਨੇ? ਹਾਂ ਜੀ, ਉਹ ਵੀ ਸ਼ਹੀਦ, ਸਾਰੀ ਦੁਨੀਆ ਹੀ ਹੋ ਗਈ ਤੇ ਸਾਰਾ ਪਿੰਡ। ਤੇ ਤੁਹਾਡੇ ਵਾਲਦ ਸਾਹਿਬ ਫਿਰ ਤੁਹਾਨੂੰ ਕਿਸ ਤਰ੍ਹਾਂ ਉਹਨਾਂ ਨੇ ਲੱਭਿਆ? ਵਾਲਦ ਸਾਹਿਬ ਤਾਂ ਸ਼ਹੀਦ ਹੋ ਗਏ ਸਾਰੇ, ਉਹਨਾਂ ਨੇ ਕਿੱਥੇ ਮਿਲਣਾ, ਉਹ ਵੀ ਸ਼ਹੀਦ ਹੋ ਗਏ ਸਾਰੇ। ਜਿੰਨੇ ਮਸਜਿਦ ਪਰ ਚੜ੍ਹ ਕੇ ਸਾਰੇ ਉਹਨਾਂ ਨੇ ਗੋਲੀ ਨਾਲ ਸਾਰੇ ਤਬਾਹ ਕਰਤੇ। ਅੱਛਾ, ਜਿਹੜੇ ਮਸਜਿਦ ਉੱਤੇ ਚੜੇ ਸੀ ਉਹ ਵੀ ਸ਼ਹੀਦ ਕਰ ਦਿੱਤੇ? ਸਾਰਾ ਪਿੰਡ ਕਰਤਿਆ ਤਾਂ ਫਿਰ ਉਹਨਾਂ ਨੇ। ਕੋਈ ਜਿਹੜਾ ਬੱਚਾ ਬਚਿਆ ਨਾ, ਕੋਈ ਬੰਦਾ, ਉਹ ਲੋਕ ਛਿਪ ਗਈ, ਕੋਈ ਬਚਿਆ ਤਾਂ ਨਹੀਂ ਤਾਂ ਬਚਿਆ। ਫਿਰ ਕਰਾਲੀ ਸ਼ਹਿਰ ਉੱਥੇ ਲੈ ਜਾਂਦੇ ਤੇ ਕੈਂਪ ਲਾ ਦਿੰਦੇ ਤੇ। ਅੱਛਾ, ਤੁਹਾਨੂੰ ਫਿਰ 7 ਦਿਨ ਬਾਅਦ ਕਿੰਨੇ ਕੱਢਿਆ ਉੱਥੋਂ? ਫਿਰ ਉਹ ਜਿਹੜੇ ਆਉਂਦੇ ਸੀ ਨਾ ਫੌਜ, ਫੌਜ ਆਏ ਕਰਦੀ ਸੀ ਨਾ ਫਿਰ। ਅੱਛਾ, ਉਹ ਫਿਰ ਜਿਹੜਾ ਕੋਈ ਜਿੰਦਾ ਬੰਦਾ ਹੈ ਨਾ ਉਹਨਾਂ ਨੂੰ ਲੈ ਜਾਂਦੇ ਸੀ। ਫਿਰ ਉਹ ਕਰਾਲੀ ਜਾ ਕੇ ਨਾ ਕੈਂਪ ਲਾਤੇ। ਅੱਛਾ, ਹਾਂ 6 ਮਹੀਨੇ ਰਿਹਾ ਕੰਮ ਉਹਨਾਂ ਨੇ। ਫਿਰ ਰੋਟੀ ਪਾਣੀ ਬਹੁਤ ਜ਼ਿਆਦਾ ਮੁਲਕ ਹੋ ਗਿਆ ਤਾਂ ਉੱਥੇ। ਹਾਂ, ਤੇ ਤੁਹਾਡੇ ਤੁਸੀਂ ਦੱਸਿਆ ਕਿ ਕਾਫੀ ਲੋਕ ਸ਼ਹੀਦ ਹੋਏ। ਜਦੋਂ ਤੁਸੀਂ ਕੈਂਪ 'ਚ ਗਏ ਹੋ ਜੀ, ਉੱਥੇ ਫਿਰ ਤੁਹਾਡੇ ਆਪਣੇ ਰਿਸ਼ਤੇਦਾਰ ਮਿਲੇ? ਆਪਣੇ ਕੋਈ ਰਿਸ਼ਤੇਦਾਰ ਮਿਲ ਗਿਆ, ਜਾਣ ਆਂਢੀ ਗੁਆਂਢੀ ਮਿਲ ਗਿਆ, ਤੇ ਹੋਰ ਕੋਈ ਨਹੀਂ ਤਾਂ ਆਪਣਾ ਰਿਸ਼ਤੇਦਾਰ ਕੋਈ ਨਹੀਂ ਤਰਿਆ। ਆਪਣਾ ਸਕਾ ਕਰੀਬੀ ਕੋਈ ਨਹੀਂ? ਨਾ, ਸਕਾ ਕਰੀਬੀ ਕੋਈ ਨਹੀਂ ਤਰਿਆ। ਹਾਂ, ਫਿਰ ਤੁਸੀਂ ਉੱਥੇ 6 ਮਹੀਨੇ ਰਹੇ ਕੈਂਪ ਦੇ ਵਿੱਚ? ਹੋਰ ਸਾਰਾ ਬਹੁਤ ਮੁਲਕ ਰਹੇ ਕਰਦਾ ਤਾਂ, ਬੜੇ ਬਹੁਤ ਜ਼ਿਆਦਾ ਦੁਨੀਆ। ਉੱਥੇ ਮਾਂ ਜੀ ਕੀ ਲੱਭਦਾ ਸੀ ਖਾਣ ਨੂੰ ਤੁਹਾਨੂੰ? ਉੱਥੇ ਨਾ ਲੱਭਣੇ ਨੂੰ ਕੀ ਲੱਭਣੇ, ਫਿਰ ਉਹਨਾਂ ਨੇ ਸਰਕਾਰੀ ਰਾਸ਼ਨ ਲਾਤੇ ਤਾਂ। ਬਹੁਤੇ ਹੀ ਬੰਦਿਆਂ ਨੇ ਪੈ ਜਾਣਾ, ਸੋ ਜਾਣਾ, ਕਿਧਰੇ ਕਮਰੇ ਆਵਾਂ, ਆਪਣੀ ਗੁਜ਼ਰ ਕਰੀ ਜਾਣੀ, ਮੰਜੀਆਂ ਹੇਠਾਂ ਹੀ ਪੈ ਜਾਣਾ, ਜਿਵੇਂ ਤੇ ਮੁੰਡੇ। ਤੁਸੀਂ ਦੋਨੇ ਭੈਣ ਭਰਾ ਇਕੱਠੇ? ਹਾਂ, ਇਕੱਠੇ। ਉਹ ਫਿਰ 5-6 ਮਹੀਨੇ ਤਾਂ ਨਾ ਉਹ ਮੈਨੂੰ ਵੀ ਨਾ ਮਿਲੇ, ਕਿਸੇ ਨੂੰ ਵੀ ਨਾ ਮਿਲੇ। ਆ ਜਿਹੜਾ ਛੋਟਾ ਭਾਈ ਹੈ ਇਹ 7 ਸਾਲ ਇਹ ਕਿਸੇ ਬੰਦੇ ਭਾਈ ਰਿਹਾ। ਇੰਜੇ ਨਾ ਬੰਦੇ ਕਹਿ ਦਿੰਦੇ ਨੇ ਲਾਵਾਰਸ ਜਿਹੜਾ ਹੁੰਦਾ ਹੈ, ਉਹਨੂੰ ਦੇਖਦੇ ਵੀ ਥਾਂ ਟਿਕਾਣਾ ਕੋਈ ਨਹੀਂ ਹੈ, ਤੇ ਵੀ ਇਹ ਇਸ ਤਰ੍ਹਾਂ ਹੀ ਫਿਰਦਾ। ਜਿਹੜੇ ਕੋਈ ਰਾਸ਼ਨ ਵੰਡਦਾ ਤਾਂ ਉਹ ਕੋਈ ਵਿੱਚ ਹੁੰਦੇ ਨਾ ਬੰਦੇ, ਤੇ ਉਹ ਫਿਰ ਉਸਨੂੰ ਇੱਕ ਬੰਦਾ ਲੈ ਗਿਆ। ਉਦੋਂ ਤੁਸੀਂ ਇਕੱਠੇ ਨਹੀਂ ਸੀ ਹੈ? ਹੈ ਤਾਂ ਇਕੱਠੇ ਤੇ ਅਸੀਂ, ਲੇਕਿਨ ਤੁਹਾਡੇ ਤੋਂ ਲੈ ਗਿਆ ਉਹ? ਹਾਂ, ਉਹ ਬਸ ਨਾ ਉਸ ਵੇਲੇ ਏਡੀ ਹੋਸ਼ ਬੰਦੇ ਨੂੰ ਕੋਈ ਨਹੀਂ ਸੀ। ਇਤਨੇ ਤਾਂ ਬੰਦੇ ਦੇਖ ਲੈ, ਮੈਨੂੰ 5-6 ਮਹੀਨੇ ਬੁਖਾਰ ਚੜ੍ਹਦਾ ਰਿਹਾ ਤਾਂ, ਜ਼ੁਕਾਮ ਆ ਜਾਂਦੀ ਸੀ। ਉਹ ਜਿਹੜਾ ਜਿਸ ਵੇਲੇ ਸ਼ਹੀਦ ਕਰੇ, ਬੜੇ ਔਖੇ ਵਕਤ ਦੇਖੇ, ਬਹੁਤ ਬਹੁਤ ਜ਼ਿਆਦਾ ਸੀ। ਅੱਛਾ, ਜਦੋਂ ਫਿਰ ਤੁਸੀਂ ਭੈਣ ਭਰਾ ਵਿਛੜ ਗਏ? ਹਾਂ, ਭੈਣ ਭਰਾ ਵਿਛੜ ਗਏ। ਕੈਂਪ ਦੇ ਵਿੱਚ ਵਿਛੜੇ ਸੀ? ਹਾਂ, ਕੈਂਪ ਦੇ ਵਿੱਚ। ਉਦੋਂ ਪਾਕਿਸਤਾਨ ਆ ਕੇ ਵਿਛੜੇ ਸੀ ਕਿ ਹਿੰਦੁਸਤਾਨ ਦੀ ਜਿਹੜਾ ਕੈਂਪ ਲੱਗਾ ਸੀ? ਲਾਹੌਰ ਆ ਕੇ। ਅੱਛਾ, ਲਾਹੌਰ ਆ ਕੇ ਵਿਛੜੇ ਆ ਫਿਰ। ਅੱਛਾ, ਫਿਰ ਉਹ ਮੇਰੇ ਭਾਈ ਨੂੰ ਤਾਂ ਲੈ ਗਿਆ, ਕੋਈ ਕਿਸੇ ਦਾ ਇਲਾਜ ਨਹੀਂ ਸੀ। ਉਹ ਕਹਿਣ ਲੱਗਿਆ ਵੀ ਇਹ ਫਿਰਦਾ ਟਿਰਦਾ ਦੇਖਣਾ ਨਾ ਉਹਨੇ ਬੰਦਿਆਂ ਨੇ ਵੀ ਇਹ ਲਾਵਾਰ ਸੇ ਫਿਰਦਾ ਹੈ। ਅੱਛਾ, ਤੇ ਉਹ ਫਿਰ ਇੱਕ ਬੰਦਾ ਉਹਨੂੰ ਲੈ ਗਿਆ। ਵੀ ਉਹਨੂੰ ਪੁੱਛਿਆ ਮੇਰੇ ਭਾਈ ਨੂੰ, ਉਹ ਮੇਰੇ ਤਾਂ ਫਿਰ ਜਦਾ ਹੋ ਗਿਆ ਤਾਂ ਨਾ ਉਹ। ਅੱਛਾ, ਤੇ ਕਹਿਣ ਲੱਗਿਆ ਵੀ ਤੇਰਾ ਕੋਈ ਹੈ ਨਹੀਂ? ਕਹਿੰਦਾ ਮੇਰਾ ਤਾਂ ਕੋਈ ਨਹੀਂ ਹੈ, ਨਾ ਮੈਨੂੰ ਮਾਂ ਦਾ ਪਤਾ, ਨਾ ਬਾਪ ਦਾ ਪਤਾ, ਨਾ ਭੈਣਾਂ ਭਾਈਆਂ ਦਾ ਪਤਾ। ਖੈਰ ਫਿਰ ਉਹ ਬੰਦਾ ਕਹਿੰਦਾ ਕਿ ਜੇ ਮੈਂ ਤੈਨੂੰ ਲੈ ਜਾ, ਤੂੰ ਚਲੇ ਜਾਊਂਗਾ ਕਿਸੇ ਨੇ? ਉਹਨੇ ਕਿਹਾ ਵੀ ਹਾਂ ਮੈਂ ਚਲੇ ਜਾਊਂਗਾ। ਫਿਰ 7 ਸਾਲ ਉਹ ਮੇਰਾ ਭਾਈ ਸਾਹਿਬ ਮੇਰੇ ਤੇ ਨਿਖੜਿਆ ਰਿਹਾ, ਕੋਈ ਨਾ ਪਤਾ। ਹੁਣ ਤਾਂ ਦੇਖੋ ਫੋਨ ਹੈ, ਹਰ ਸਹੂਲਤ ਹੈ ਬੰਦਿਆਂ ਨੂੰ। ਉਸ ਵੇਲੇ ਕੋਈ ਚੀਜ਼ ਐਸੀ ਨਹੀਂ ਤੀ ਹੈ। ਉਸ ਵੇਲੇ ਨਾ ਫਿਰ ਮੇਰੇ ਭਾਈ ਨੇ ਫਿਰ ਖਾਸੀ ਹੋਸ਼ ਆ ਗਈ। ਉਹ 7 ਸਾਲ ਉੱਥੇ ਰਹੇ ਉਸ ਬੰਦੇ ਕੋਲ। ਜੇ ਮੈਨੂੰ ਲੈ ਗਈ, ਫਿਰ ਮੇਰੀ ਭੈਣ ਲੈ ਗਈ, ਮੇਰਾ ਨਾ ਚਾਚਾ ਦਾ। ਅੱਛਾ, ਉਹ ਇੱਥੇ ਤੇ ਅੰਬਾਲ ਹੈ, ਪੁਲਿਸ ਮਾਨ ਦਾ ਤਾਂ, ਤੇ ਉਹਦੇ ਔਲਾਦ ਕੋਈ ਨਹੀਂ ਤੀ ਹੁੰਦੀ। ਉਹ ਇੱਧਰ ਦੀ ਇੱਧਰ ਆ ਗਿਆ, ਕੈਂਪਾਂ ਨਹੀਂ ਗਿਆ ਹੈ। ਅੱਛਾ, ਇੱਧਰ ਇਹ ਲਾਹੌਰ ਆ ਗਿਆ ਤਾਂ ਫਿਰ ਤੇ ਫਿਰ ਕੈਂਪ 'ਚੋਂ ਆਪਣੇ ਕੋਲ ਲੈ ਗਏ? ਹਾਂ, ਲੈ। ਫਿਰ ਨਾ ਜੇ ਕਿਸੇ ਦਾ ਮਿਲ ਜਾਂਦਾ ਤਾਂ ਰਿਸ਼ਤੇਦਾਰ ਮਿਲ ਜਾਂਦਾ, ਕੋਈ ਵੀ ਮਿਲ ਜਾਏ, ਤੇ ਇਹ ਨਹੀਂ ਤਾਂ ਪਤਾ ਨਹੀਂ ਕਿੱਥੇ ਕੋਈ ਚਲੇ ਗਿਆ। ਇਹ ਸਹੂਲਤ ਕੋਈ ਨਹੀਂ ਸੀ ਨਾ। ਹੁਣ ਤਾਂ ਫੋਨ ਹਰ ਦੇ ਵਿੱਚ ਹੀ ਐਲਾਨ ਹੁੰਦੇ ਸੀ ਜਾਂ ਢੋਲ ਵਜਾਉਂਦੇ ਸੀ। ਹਾਂ, ਬਸ ਉੱਥੇ ਹੀ ਕੋਈ ਇੰਝ ਜਾਣੂ ਬਾਕੂ ਮਿਲ ਜਾਂਦਾ ਤਾਂ ਉਹਨੇ ਕਹਿਣਾ ਤੇਰਾ ਫਲਾਨਾ ਤਾਂ ਫਲਾਨੀ ਜਗ੍ਹਾ ਬੈਠਿਆ ਹੈ। ਹਾਂ, ਫਿਰ ਸਾਨੂੰ ਕਹਿਣ ਲੱਗੇ, ਮੈਂ ਤਾਂ ਫਿਰ ਆਪਣੇ ਚਾਚੇ ਕੋਲ ਚਲੀ ਗਈ। ਚਾਚਾ ਵੀ ਇਹਨੂੰ ਮੇਰੇ ਭਾਈ ਨੂੰ ਕਦੇ ਕਹਿ ਦੇਣਾ ਫਲਾਣੇ ਥਾਂ ਲਾਵਾਰਸ ਬੰਦਾ ਰਹਿੰਦਾ, ਮੁੰਡਾ ਰਹਿੰਦਾ। ਜਿਹੜੀ ਸਾਡੀ ਭੈਣ ਸੀ ਨਾ, ਫਿਰ ਉਹ ਦੇਖਣ ਜਾਏ ਕਰਦੀ। ਉਹ ਫਿਰ ਕੋਈ ਨਾ ਹੋਣਾ, ਹੋਰ ਕੋਈ ਬੰਦਾ ਹੋ ਜਾਣਾ। ਲੱਭਦੇ ਰਹੇ ਤੁਸੀਂ? ਲੱਭਦੇ 7 ਸਾਲ ਵਿਛੜਿਆ ਰਿਹਾ ਸਾਡੇ ਤੋਂ। ਹਾਂ,
7 ਸਾਲ ਚ ਵਿਛੜਿਆ ਰਿਹਾ। ਫਿਰ ਸਾਡੇ ਪਿੰਡ ਦੇ ਹੀ ਤੇ ਨਾ ਗੁਆਂਢੀ ਹਮਸਾਏ ਤੇ ਉਹ ਇੱਥੇ ਫੌਜਵਾ ਰਹਿੰਦਾ ਤਾ ਰਾਏਵਿੰਡ। ਉਹ ਫਿਰ ਕਿਧਰੇ ਨਾ ਉਹ ਕਹਿਣ ਲੱਗਿਆ ਵੀ ਜਦ ਉਹਦੇ ਬਾਬੇ ਦੇ ਰਹਿਣ ਲੱਗਿਆ ਨਾ ਮੇਰਾ ਭਾਈ ਉੱਥੇ, ਉਹ ਕਹਿੰਦਾ ਬਾਬਾ ਮੈਂ ਮੱਝ ਲੈਣੀ ਹੈ। ਅੱਛਾ। ਤੇ ਇਹ ਫਿਰ ਨਾ ਉਹ ਜਿਹੜਾ ਸਾਡੇ ਪਿੰਡ ਦਾ ਨਾ ਗੁਆਂਢੀ ਤਾਂ ਸਾਡਾ, ਉਸਨੂੰ ਫਿਰ ਇਹ ਬਾਹਰ ਮੱਝ ਚਗਾਉਂਦਾ ਮਿਲ ਗਿਆ। ਕਹਿਣ ਲੱਗਿਆ ਤੂੰ ਤਾਂ ਸ਼ਾਹਬਦੀਨ ਦਾ ਪੁੱਤ ਨਹੀਂ ਹੈ? ਕਹਿੰਦਾ ਹਾਂ ਮੈਂ ਸ਼ਾਹਬਦੀਨ ਦਾ ਹੀ ਪੁੱਤ ਹੈ। ਕਹਿੰਦਾ ਫਿਰ ਮੇਰੇ ਅੱਬੂ, ਮੇਰੀ ਮਾਂ, ਮੇਰੀ ਭੈਣ, ਬੜੀ ਭੈਣ, ਉਹ ਕਿੱਥੇ ਰਹਿੰਦੇ ਹੈ? ਅੱਛਾ। ਕਿ ਉੱਥੇ ਤੇ ਆ ਕੇ ਨਾ ਬੈਠ ਜਾਂਦੇ, ਭਾਵੇਂ ਕੋਈ ਸ਼ਹਿਰ ਵਿੱਚ ਬੈਠ ਜਾਏ, ਭਾਵੇਂ ਕੋਈ ਬੈਠ ਜਾਏ ਗਰਾਉਂ ਵਿੱਚ ਬੈਠ, ਜਿੱਥੇ ਮਰਜੀ ਬੈਠਾ, ਕੋਈ ਰੋਕਦਾ ਨਹੀਂ था। ਮਕਾਨ ਇੱਕ ਮੰਨ ਲੈ, ਭਾਵੇਂ 2 ਲੈ ਲੈ, 4 ਲੈ ਲੈ, ਕੋਈ ਸਾਨੂੰ ਰੁਕਾਵਟ ਨਹੀਂ ਥੀ ਉਸ ਵੇਲੇ। ਹਾਂ, ਭਾਵੇਂ ਸ਼ਹਿਰ ਵਿੱਚ ਬੈਠੇ, ਕੋਈ ਪਿੰਡ ਵਿੱਚ ਬੈਠੇ। ਤੇ ਫਿਰ ਕਹਿਣ ਲੱਗਿਆ ਵੀ ਤੇਰਾ ਇੱਕ ਭੈਣ ਹੈ, 2 ਭਾਈ ਹੈ, ਨਾ ਦੂਆ ਭਾਈ ਵੀ ਹੈ ਇੱਕ ਤੇਰਾ ਛੋਟਾ। ਤੇ ਫਿਰ ਇਹਨਾਂ ਨੇ ਕਰਿਆ ਨਾ, ਫਿਰ ਮੇਰੀ ਭੈਣ ਨੂੰ ਪਤਾ ਲੱਗਿਆ, ਫਿਰ ਜਾ ਕੇ ਉਸ ਬਾਬੇ ਕੋਲ ਤੇ ਭਾਈ ਨੂੰ ਲੈ ਆਈ। ਅੱਛਾ, ਉਹਨੇ ਫਿਰ ਆ ਕੇ 7 ਸਾਲਾਂ ਪਿੱਛੇ ਉਹਨੇ ਫਿਰ ਆ ਕੇ ਦੱਸਿਆ? ਹਾਂ, ਦੱਸਿਆ ਫਿਰ ਸਾਰੀਆਂ ਗੱਲਾਂ। ਬਸ ਉਹਨੇ ਆਸਾਨੀ ਨਾਲ ਹੀ ਆਉਣ ਦੇ ਦਿੱਤਾ ਸੀ? ਨਹੀਂ, ਉਹਨਾਂ ਨੇ ਲਿਆ ਤਾਂ ਨਾ ਵੀ ਮੇਰੇ ਔਲਾਦ ਨਹੀਂ ਮੈਂ ਪਾਲਾਂਗਾ। ਬਾਬੇ ਨੇ ਤਾਂ ਆਸਾਨੀ ਨਾਲ ਦੇ ਦਿੱਤਾ ਤਾ। ਉਹ ਜਿਹੜੇ ਹੁੰਦੇ ਤੇ ਨਾ ਸ਼ਰੀਕ ਹੁੰਦੇ, ਉਹ ਕਹੇ ਕਰਦੇ ਤੇ ਵੀ ਚੰਗਾ ਇਹਨੂੰ ਲੈ ਜਾ, ਬਾਬਾ ਕਹਿੰਦਾ ਮੈਂ ਸਾਰੀ ਜ਼ਿਮੀਂ ਇਹਦੇ ਨਾਂ ਲਵਾਉਣੀ ਹੈ। ਅੱਛਾ। ਉਹ ਫਿਰ ਸ਼ਰੀਕ ਦੱਸ ਦਿੰਦੇ ਨਾ ਅੱਗੇ ਰਾਏ। ਸਹੀ। ਅੱਛਾ, ਤੇ ਫਿਰ ਜਦੋਂ 7 ਸਾਲ ਬਾਅਦ ਭੈਣ ਭਰਾਵਾਂ ਦੀ ਮੁਲਾਕਾਤ ਹੋਈ? ਹਾਂ, ਫਿਰ ਮਿਲੇ ਚਲੇ ਸਾਰੇ। ਉਹ ਬੜਾ ਭਾਈ ਵੀ ਗਿਆ, ਬੜੀ ਭੈਣ ਵੀ ਗਈ, ਤੇ ਮੈਂ ਤਾਂ ਕੋਈ ਨਾ ਗਈ। ਵੀ ਕਹਿਣ ਲੱਗੇ ਵੀ ਦਿਲਦਾਰ ਲੱਭ ਗਿਆ ਫਲਾਣੀ ਜਗ੍ਹਾ, ਅਸੀਂ ਲੈਣ ਚੱਲੇ ਹਾਂ। ਫਿਰ ਲੈ ਆਏ 5-6 ਦਿਨ ਉਹਨੇ ਅੱਛੇ ਤਰੀਕੇ ਨਾਲ ਭੈਣ ਨੂੰ ਮੇਰੀ ਨੂੰ ਭੇਜਿਆ, ਕੱਪੜੇ ਦਏ, ਉਹਨੇ ਖੁਸ਼ੀ ਕਰੀ ਵੀ ਇਹ ਵੀ ਮੇਰੀ ਧੀ ਹੈ, ਵੀ ਇਹ ਪੁੱਤ ਬਣਾਇਆ ਵਾ ਮੈਂ, ਵੀ ਇਹ ਵੀ ਮੇਰੀ ਧੀ ਹੈ। ਤੇ 5-6 ਦਿਨ ਉੱਥੇ ਰਹੀ। ਤੇ ਫਿਰ ਕਹਿਣ ਲੱਗਿਆ, ਫਿਰ ਕਹਿੰਦਾ ਬਾਬਾ ਕਹਿਣ ਲੱਗਿਆ ਤੁਸੀਂ ਮਿਲ ਜੇ ਕਰੋ ਇੱਥੇ ਹੀ। ਇੱਥੇ ਹੀ ਮਿਲ ਜੇ ਕਰੋ, ਤੇ ਮੈਂ ਦੇਣਾ ਨਹੀਂ ਹੈ। ਤੇ ਫਿਰ ਮੇਰੀ ਭੈਣ ਨੇ ਕਿਹਾ ਵੀ ਨਾ ਇੰਨੇ ਚਿਰਾਂ ਪਿੱਛੇ ਸਾਨੂੰ ਮਿਲਿਆ ਹੈ, ਵੀ ਅਸੀਂ ਰੱਖਦੇ ਨੇ, ਤੂੰ ਫੇਰ ਲੈ ਆਈ। ਅੱਛਾ। ਤੇ ਇਹਨੇ ਕਿਆ ਕਰਿਆ, ਫਿਰ ਆ ਗਏ। ਇਹ 8-10 ਦਿਨ ਰਿਹਾ। ਕਹਿੰਦਾ ਮੈਂ ਤਾਂ ਬਾਬੇ ਕੋਲ ਹੀ ਜਾਣਾ ਹੈ। ਸਾਰੇ ਅਸੀਂ ਕਹੇ ਵੀ ਅਸੀਂ ਹੁਣ ਇੰਨੇ ਚਿਰ ਤੈਨੂੰ ਬਾਬੇ ਕੋਲ ਕਿਆ ਕਰਨਾ, ਅਸੀਂ ਭੈਣ ਭਾਈ ਹੁਣ ਆਪਣੇ ਇਕੱਠੇ ਰਹੂੰਗੇ ਅਸੀਂ। ਤੇ ਕਹਿੰਦਾ ਨਾ ਮੈਂ ਤਾਂ ਉਹਦੇ ਗਿਰ ਵਾਅਦਾ ਕਰਿਆ ਹੈ। ਚਲੇ ਗਿਆ, ਉਹ ਚਲੇ ਗਏ ਸਰਗੋਧਾ, ਚਲੇ ਗੱਡੀ ਫਿਰ ਚੜਾ ਤੇ ਵੀ ਲੈ ਚਲੇ ਜਾ ਤੂੰ। ਅੱਛਾ, ਤੁਸੀਂ ਭੇਜ ਦਿੱਤਾ ਬਾਬੇ ਦੇ ਕੋਲ, ਚਲਾ ਜਾ। ਹਾਂ ਵੀ ਚਲੇ ਜਾ, ਕੋਈ ਨਹੀਂ। ਵੀ ਉਸਨੇ ਵੀ ਔਖੇ ਵਕਤ ਹੀ ਤੇ ਕੱਢਿਆ ਹੈ ਵੀ ਤੂੰ ਬਾਬੇ ਨੂੰ ਇਹ ਕਹੀਂ ਵੀ ਬਾਬਾ ਮੇਰੀ ਗੈਰ ਚੱਲ, ਤੂੰ ਮੇਰੀ ਖਿਦਮਤ ਕਰੀ ਹੈ ਤੇ ਅਸੀਂ ਹੁਣ ਤੇਰੀ ਕਰਾਂਗੇ। ਹਾਂ, ਫਿਰ ਨਾ ਬਣ ਗਿਆ ਇਹ ਰੌਲਾ ਮਰਜਈਆਂ ਦਾ। ਮਰਜਈਆਂ ਦਾ ਰੌਲਾ ਮਰ ਗਿਆ ਬਣਿਆ, ਤੇ ਉਹ ਨਾ ਕਹਿਣ ਉੱਥੇ ਤੇ ਹੀ ਮੁੜਿਆ ਆ। ਬਾਬੇ ਕੋਲ ਨਾ ਗਿਆ। ਫਿਰ ਕਹਿਣ ਲੱਗਿਆ ਮੈਂ ਤੇ ਅੱਗੇ ਮਾਰ ਕੇ 7 ਸਾਲ ਪਿੱਛੇ, ਤੇ ਹੁਣ ਮੈਂ ਲੰਮਿਆ, ਹੁਣ ਫਿਰ ਮੈਂ ਰੋਜ਼ ਜਾਣਾ ਕਿਧਰੇ। ਉਹਨਾਂ ਨੂੰ ਫਿਰ ਉਹ ਆਪਣਾ ਯਾਦ, ਉਹੀ ਸੀਨ ਯਾਦ ਆ ਗਿਆ ਨਾ। ਆ ਗਿਆ। ਹਾਂਜੀ, ਉਦੋਂ ਵੀ ਹੱਲੇ ਹੁੰਦੇ ਹੋਣੇ ਨਾ ਮਰਦਾਈਆਂ ਦੇ ਖਿਲਾਫ ਜਾਂ ਦੂਸਰਿਆਂ ਦੇ? ਆਹੋ, ਬੜੇ ਇੱਥੇ ਕਹਿੰਦੇ। ਹਾਂ ਜੀ, ਉਹ ਹੈ ਤਾਂ ਬਹੁਤ ਰੌਲਾ ਤਾਂ ਉੱਥੇ ਤੇ ਫਿਰ ਮੁੜਿਆ, ਫਿਰ ਗਿਆ ਨਹੀਂ। ਫਿਰ ਆਪਣਾ ਘਰ ਬੂਆ ਬਣਾ ਲਿਆ, ਜਰਾ ਜਵਾਨ ਹੋ ਗਿਆ। ਫਿਰ ਅਸੀਂ ਕਿਹਾ ਦਿਲਦਾਰ ਉਸ ਬਾਬੇ ਨੇ ਲਿਆ ਤੂੰ। ਅੱਛਾ। ਵੀ ਆਪਣੀ ਤੇਰੀ ਖਿਦਮਤ ਕਰੀ, ਹੁਣ ਤੂੰ ਵੀ ਕਰ ਲੈ। ਤੇ ਫਿਰ ਬਾਬਾ ਨਾ ਰੋਂਦਾ ਨਾ ਹੋ ਗਿਆ। ਫਿਰ ਉਹ ਮਰ ਗਿਆ, ਫਿਰ ਆਇਆ ਨਹੀਂ। ਕਹਿੰਦਾ ਮੈਂ ਨਹੀਂ, ਤੇਰੇ ਕੋਲ ਨਹੀਂ ਜਾਣਾ, ਤੂੰ ਮੇਰੇ ਕੋਲ ਰਹੋ। ਅੱਛਾ, ਬਾਬਾ ਮਿਲਦਾ ਰਿਹਾ ਹੁਣ? ਹਾਂ, ਮਿਲਦਾ ਰਿਹਾ। ਕਿਹੜੀ ਬਰਾਦਰੀ ਦਾ ਸੀ ਉਹ ਬਜ਼ੁਰਗ? ਉਹ ਵੀ ਗੁੱਜਰੇ ਹੈ। ਅੱਛਾ, ਗੁੱਜਰ ਸੀ। ਹਾਂ, ਰਾਏਵਿੰਡ ਤੇ। ਸਹੀ ਸਹੀ। ਅੱਛਾ ਮਾਂ ਜੀ, ਬੜੀ ਦਰਦਨਾਕ ਕਹਾਣੀ ਤੁਹਾਡੀ। ਬਹੁਤ ਸਾਡੀ। 7 ਸਾਲ ਤੁਹਾਡਾ ਭਰਾ ਵੀ ਵਿਛੜਿਆ ਰਿਹਾ। ਤੇ ਮਾਂ ਵੀ। ਹਾਂਜੀ, ਉਹਨੂੰ ਵੀ ਤੁਸੀਂ ਯਾਦ ਕਰਕੇ ਰੋਂਦੇ ਰਹੇ? ਤੇ ਰੋਂਦੇ ਹੀ ਰਹੇ ਨਾ, ਫਿਰ ਰੋਂਦੇ ਤਾਂ ਰਹਿੰਦੇ ਤੇ ਜਿੰਨੇ ਚਿਰ ਉਹ ਕਹਿੰਦੇ ਵੀ ਜਿੰਦਾ ਹੈ ਉਹ। ਬਿਨਾ ਹੁਣ ਦੇਖਣਾ, ਹੁਣ ਤਾਂ 100 ਸਹੂਲਤ ਹੈ ਬੰਦਿਆਂ ਨੂੰ। ਫੋਨ ਹੈ, ਹਰ ਚੀਜ਼ ਹੈ। ਜਦ ਕੋਈ ਸਹੂਲਤ ਕੋਈ ਨਹੀਂ ਸੀ, ਫਿਰ ਇਹ ਕਰਦੇ ਤੇ ਵੀ ਇੱਥੇ ਨਹੀਂ ਦਿਲ ਲੱਗਦਾ, ਫਲਾਣੇ ਸ਼ਹਿਰ ਮਾ ਚਲੇ ਜਾਓ, ਫਲਾਣੇ ਪਿੰਡ ਮਾ ਚਲੇ ਜਾਓ। ਕੋਈ ਲਾਲਚ ਕੋਈ ਨਹੀਂ ਤਾਂ ਕਿਸੇ ਨੂੰ।
ਤੇ ਆਪਣੇ ਮਕਾਨਾਂ ਦਾ। ਆਪਣੇ ਵਾਲਦ ਦੀ ਜਿਹੜੀ ਜ਼ਮੀਨ ਸੀ, ਜਾਇਦਾਦ ਸੀ, ਹਾਂਜੀ। ਉਹ ਤੁਹਾਨੂੰ ਇੱਧਰ ਆ ਕੇ ਮਿਲੀ ਦੋਨਾਂ ਨੂੰ? ਹਾਂ ਜੀ, ਮਿਲ ਗਈ ਇੱਧਰ ਮਿਲ ਗਈ ਸਾਨੂੰ। ਅੱਛਾ, ਪੂਰੀ ਮਿਲ ਗਈ ਸੀ? ਹਾਂ, ਪੂਰੀ ਮਿਲ ਗਈ। ਹੁਣ ਜੇ ਸਾਡਾ ਬਾਪ ਨੇ ਨਾ ਵੀ ਫੌਜ ਮਾਤਾ, ਹਾਂਜੀ। ਹੁਣ ਮੁਰੱਬਾ ਜ਼ਮੀਨ ਦਾ ਇੱਥੇ ਮਰਤਾਨ ਵਿੱਚ ਹੈ ਸਾਡਾ। ਅੱਛਾ, ਤੁਹਾਡੇ ਵਾਲਦ ਦੇ ਨਾਂ ਦਾ? ਹਾਂਜੀ। ਅੱਛਾ ਅੱਛਾ। ਹੁਣ ਸਾਡੇ ਕੋਲ ਕਾਗਜ਼ ਪੱਤਰ ਹੈ ਕੋਈ ਨਹੀਂ, ਨਾ ਪਤਾ ਹੈ ਨਾਂ ਦਾ ਨਾ ਕੁਛ। ਉਹ ਤਾਂ ਫਿਰ ਕਾਗਜ਼ ਪੱਤਰ ਹੋਵੇ ਤੇ ਤਾਂ ਨਿਕਲਦੀ ਹੈ ਨਾ ਜਿਵੇਂ। ਸਹੀ ਉਹ ਮਿਲੀ ਕੋਈ ਨਹੀਂ ਹੈ। ਵੈਸੇ ਜਿਹੜੀ ਤੁਹਾਡੀ ਪਿੱਛੇ ਪਿੰਡ ਦੇ ਵਿੱਚ ਸੀ, ਉਹ ਮਿਲ ਗਈ ਸੀ? ਹਾਂ, ਉਹ ਮਿਲੀ। ਅੱਛਾ, ਉਹ ਮਿਲ ਗਈ। ਮਿਲੀ ਵੀ ਸੇਖ ਉੱਥੇ ਬੈਠੇ ਹਾਂ ਅਸੀਂ ਜੜ੍ਹਾਂ ਵਾਲੇ। ਜੜ੍ਹਾਂ ਵਾਲੇ ਬੈਠੇ? ਹਾਂਜੀ। ਸਹੀ ਸਹੀ। ਹਾਂ, ਉਹਨੇ ਤੁਹਾਡੀ ਪੂਰੀ ਫੈਮਿਲੀ ਦੇ ਕਿੰਨੇ ਕੁ ਜੀ ਸ਼ਹੀਦ ਹੋਏ ਸੀ? ਉਹਨਾਂ ਨੇ ਜੇ ਤਾਂ ਚਾਚੇ ਤਾਇਆਂ ਨੂੰ ਸਾਰਿਆਂ ਨੂੰ ਗਣੀਏ ਕਿ ਘਰ ਦੇ ਜੀ? ਘਰ ਦੇ ਜਿਹੜੇ ਫੈਮਿਲੀ ਮੈਂਬਰ ਨੇ? ਫੈਮਿਲੀ ਦੇ ਤਾਂ ਫਿਰ ਹੈ ਤੇ 5-7 ਜੀ। 5-7 ਜੀ? ਹਾਂ ਹਾਂ ਤੇ ਚਾਚੇ ਤੇ ਤੇ ਫਿਰ ਫੁੱਫੀਆਂ ਤੀਆਂ। ਪਰ ਸਾਡੇ ਜਿਹੜੇ ਨਾ ਮੇਰੇ ਅੱਬਾ ਜੀ ਤੇ ਕਹਿੰਦੇ ਜਿਸ ਵੇਲੇ ਇਹ ਕੰਮ ਹੋਣਾ ਨਾ ਹੱਲਾ ਜ਼ਰੂਰ ਪੈਣਾ। ਮੇਰੀ ਗੱਲ ਮੰਨਦੇ ਨਹੀਂ ਵੀ ਇਹ ਜਿਹੜੇ ਹੈ ਪਹਿਲੇ ਬੰਦੇ ਵਡੇਰੇ ਵੀ ਇੰਝ ਕਰਿਓ ਵੀ ਧੀਆਂ ਭੈਣਾਂ ਨੂੰ ਉਸ ਵੇਲੇ ਨਾ ਕੋਈ ਐਸੀ ਗੱਲ ਨਹੀਂ। ਉਹਨਾਂ ਨੇ ਕਾਨੀ ਜਿਹੜੀ ਮੇਰੀ ਫੁੱਫੀਆਂ ਤੀਆਂ ਨਾ, ਉਹਨਾਂ ਨੂੰ ਕਿਹਾ ਤਾਂ ਵੀ ਭਾਵੇਂ ਖੂਹ ਮਾ ਛਾਲ ਮਾਰ ਜੋ ਮਰ ਜਿਓ, ਪਰ ਐਸਾ ਗੱਲ ਨਾ ਹੋਵੇ ਵੀ ਉਹ ਲੈ ਜਾ ਤੁਹਾਨੂੰ ਧੱਕੇ ਦੇ। ਉਸ ਵੇਲੇ ਲੈ ਜਾਂਦੇ ਤੇ ਨਾ, ਉਹਨਾਂ ਦੀ ਕਿਹੜਾ ਕੋਈ ਸਾਡੀ ਪੇਸ਼ ਜਾਂਦੀ ਸੀ। ਉਹ ਇਤਨੇ ਬੰਦੇ ਹੁੰਦੇ ਤੇ ਆਪਣੇ ਅਸੂਲ ਆ ਉਹ ਸਮਾਂ ਦੇ ਘਰਾਂ ਵਿੱਚ ਤੇ ਸਾਡਾ ਘਰ ਬਾਹਰ ਹੀ ਕੋਈ ਨਹੀਂ ਤਾਂ ਇਸ ਤਰ੍ਹਾਂ ਜਿਹੜੀ ਜਵਾਨਾਂ ਧੀਆਂ ਭੈਣਾਂ ਹੁੰਦੀਆਂ ਲੈ ਜਾਂਦੇ ਤੇ ਸਾਡੇ ਬਾਪ ਨੇ ਬਿਠਾਲ ਕੇ ਫੀਆਂ ਨੂੰ ਕਹੇ ਤੇ ਨਾ ਵੀ ਇਹ ਕੰਮ ਨਹੀਂ ਕਰਨਾ, ਖੁਦਕਸ਼ੀ ਕਰ ਜੋ, ਮਾਰ ਦੇ ਸ਼ਹੀਦ ਕਰ ਦੇ, ਤੁਸੀਂ ਜਾਣਾ ਨਹੀਂ ਪੈਣ। ਪਰ ਜਿਹੜੀ ਮੇਰੀ ਫੁੱਫੀ ਸੀ ਉਹਨੇ ਖੂਹ ਵਿੱਚ ਛਾਲ ਮਾਰਤੀ ਸੀ। ਅੱਛਾ, ਫੁੱਫੀ ਨੇ ਖੂਹ ਦੇ ਵਿੱਚ ਖੂਹ ਦੇ ਵਿੱਚ ਛਾਲ ਮਾਰਤੀ। ਛਾਲ ਮਾਰੀ ਤੇ ਉਹਨਾਂ ਨੇ ਕੱਢ ਲਈ, ਜਿੰਦਾ ਕੱਢ ਲਈ। ਅੱਛਾ। ਹਾਂ, ਫਿਰ ਬਸ ਬਹੁਤ ਉਹਦੀ ਬੁਰੀ ਹਾਲਤ। ਉਹ ਫਿਰ ਲੈ ਗਏ ਸੀ ਕਿ ਸ਼ਹੀਦ ਕਰ ਦਿੱਤੀ ਉਹ ਵੀ? ਉਹ ਗਈ ਨਹੀਂ। ਅੱਛਾ, ਉਹ ਵੀ ਸ਼ਹੀਦ ਹੋ ਗਈ? ਗਈ ਨਹੀਂ। ਫਿਰ ਉਹਨੇ ਜਦ ਮੰਨਿਆ ਹੀ ਨਹੀਂ, ਜਾਣਾ ਹੀ ਨਹੀਂ ਮੰਨਿਆ ਉਹਨੇ। ਫਿਰ ਮਾਰ ਆਪਣੀਆਂ ਜਾਨਾਂ ਦੇ ਦਿੱਤੀਆਂ। ਹਾਂ, ਆਪਣੀ ਇੱਜ਼ਤ ਕਹਿਣਾ ਦਾ ਇੱਜ਼ਤ ਨਾ ਦਿਓ, ਜਾਨਾਂ ਦੇ ਦਿਓ ਆਪਣੀ। ਵਾਹ ਜੀ ਵਾਹ। ਇਹ ਸਾਰੇ ਵਿਹੜੇ ਮਹੱਲੇ ਦੀਆਂ ਨੂੰ ਵੀ ਕਹੇ ਕਰਦਾ ਤਾ ਵੀ ਕੋਈ ਐਸੀ ਗੱਲ ਹੋ ਗਈ ਨਾ ਵੀ ਅਸੀਂ ਤਾਂ ਪਹਿਲਾਂ ਤਾਂ ਬੰਦਿਆਂ ਨੂੰ ਮਾਰਦੇ ਤੇ ਨਾ, ਤੇ ਫਿਰ ਜਨਾਨੀਆਂ ਨੂੰ ਲੈ ਜਾਂਦੇ ਕਾਬੂ ਕਰਕੇ। ਇਸ ਤਰ੍ਹਾਂ ਨੇ ਬਹੁਤ ਹੀ ਜ਼ੁਲਮ ਹੋਇਆ। ਬਹੁਤ ਬੁਰਾ ਹੈਗਾ। ਹੁਣ ਕਦੀ ਇਕੱਲਿਆਂ ਬੈਠੇ ਆ, ਆਪਣਾ ਉਹ ਪਿੰਡ ਆਪਣਾ ਉਹ ਘਰ ਯਾਦ? ਹਾਂ, ਹੁਣ ਨੈੱਟ ਪਰ ਦਿਖਾਉਂਦੇ ਆ, ਦਿਖਦੇ ਆ ਮੇਰੇ ਬੇਟੇ ਨਾ, ਉਹ ਦਿਖਾਉਂਦੇ ਆ ਵੀ ਇਹ ਵੀ ਸਾਡਾ ਹੈ ਘਰ ਹੈ ਤੁਹਾਡਾ। ਹੁਣ ਤਾਂ ਨੈੱਟ ਪਰ ਸਾਰਾ ਕੁਝ ਦਿਖਦਾ ਨਾ। ਉਹ ਤੇ ਦਿਖਦਾ, ਲੇਕਿਨ ਤੁਹਾਡੇ ਜ਼ਿਹਨ 'ਚ ਬਚਪਨ ਦੀਆਂ ਉਹ ਯਾਦਾਂ? ਹਾਂ, ਬਚਪਨ ਦੀਆਂ ਅੱਜ ਵੀ ਯਾਦ ਹੈ। ਤਾਂ ਗਲੀਆਂ ਵੀ ਯਾਦ ਹੈ, ਘਰ ਯਾਦ ਹੈ, ਬੰਦੇ ਯਾਦ ਹੈ। ਪਰ ਐਡੀ ਜਦ ਮੈਂ ਬੜੀ ਤਾਂ ਨਹੀਂ ਤੇ ਛੋਟੀ ਸੀ ਨਾ। ਪਿੰਡ ਦੇ ਵਿੱਚ ਦੁਕਾਨਾਂ ਵੀ ਹੁੰਦੀਆਂ ਸੀ? ਹਾਂਜੀ, ਦੁਕਾਨਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਕਿ ਮੁਸਲਮਾਨੀ ਦੁਕਾਨਾਂ? ਮੁਸਲਮਾਨਾਂ ਦੀਆਂ ਹੁੰਦੀਆਂ। ਮੁਸਲਮਾਨਾਂ ਦੀਆਂ? ਹਾਂ, ਖੱਤਰੀਆਂ ਦੀ। ਖੱਤਰੀ ਨਹੀਂ ਤੇ ਸਾਡੇ ਜੱਟ ਜਿਹੜੇ ਹੁੰਦੇ ਨਾ ਉਹ ਸਿੱਖ, ਉਹ ਤੇ। ਅੱਛਾ, ਉਹ ਸੀ। ਖੱਤਰੀ ਨਹੀਂ ਚਾਹੀਦਾ। ਤੁਹਾਡੇ ਪਿੰਡ ਦੇ ਵਿੱਚ ਹਵੇਲੀ ਦੇ ਵਿੱਚ ਕੋਈ ਸਿੱਖਾਂ ਨਾਲ ਜ਼ਿਆਦਾ ਤੁਹਾਡੇ ਬਜ਼ੁਰਗਾਂ ਦਾ ਆਉਣ ਜਾਣ ਹੈਗਾ ਸੀ ਉਦੋਂ? ਇਕੱਠੇ ਵਾਸਤੇ ਆਉਣ ਜਾਣਾ? ਹਾਂ, ਇਕੱਠੇ ਤਾਂ ਵਾਸਤੇ ਤੇ ਰੋਟੀ ਦਾ ਇਹ ਕਰਦੇ ਤੇ ਵਿਆਹ ਸ਼ਾਦੀਆਂ ਦੀ। ਅੱਛਾ। ਹਾਂਜੀ। ਤੇ ਉਹਨਾਂ ਨੇ ਵੀ ਫਿਰ ਹਮਲਾ ਕੀਤਾ ਸੀ ਨਾਲ ਮਿਲ ਕੇ? ਉਹ ਤਾਂ ਉਸ ਵੇਲੇ ਫਿਰ ਆਪਣੇ ਅੰਦਰ ਹੀ ਬੜੇ ਰਹੇ, ਉਹ ਨਹੀਂ ਨਿਕਲੇ। ਉਹਨਾਂ ਨੇ ਮਦਦ ਨਹੀਂ ਕਰੀ। ਉਂਝ ਵੀ ਜੇ ਕੋਈ ਬੰਦਾ ਨਾ ਧੱਕੇ ਨਾਲ ਵਿੱਚ ਜਾ ਬੜਿਆ ਉਹਨਾਂ ਦੇ ਘਰ ਦਰਵਾਜ਼ਾ ਖੋਲ ਕੇ ਤੇ ਫਿਰ ਉਹਨੂੰ ਛੁਪਾ ਲੈਂਦੇ ਤੇ। ਅੱਛਾ, ਛੁਪਾ ਲੈਂਦੇ? ਹਾਂ, ਛੁਪਾ ਲੈਂਦੇ ਤੇ ਵੀ ਥੋੜੀ ਜਾਨਾਂ ਬਚਾ ਲਈਏ। ਪਰ ਫਿਰ ਉਹ ਜਿਹੜੇ ਆਏ ਵੀ ਤੇ ਨਾ ਸਿੱਖ, ਫਿਰ ਉਹ ਵੀ ਹਮਲਾ ਕਰ ਦਿੱਤੇ ਵੀ ਇਹਨਾਂ ਨੂੰ ਕੱਢੋ ਬਾਹਰ ਕੱਢੋ। ਉਹਨਾਂ ਨੂੰ ਵੀ ਹਾਂ, ਜਾਨ ਨਹੀਂ ਬਚਾਉਣ ਦਿੰਦੇ ਤੇ। ਸਹੀ। ਇਸ ਤਰ੍ਹਾਂ ਕੀ ਕਰੀਏ, ਬੜੇ ਜ਼ੁਲਮ ਦੇਖੇ, ਬਹੁਤ ਜ਼ੁਲਮ ਦੇਖੇ, ਬਹੁਤ ਜ਼ਿਆਦਾ। ਆਪਣੀ ਮਾਂ ਆਪਣੇ ਬਾਪ ਨੂੰ, ਭੈਣ ਭਰਾਵਾਂ ਨੂੰ ਉੱਥੇ ਸ਼ਹੀਦ ਹੁੰਦਿਆਂ ਦੇਖਿਆ। ਹਾਂ, ਅੱਲਾ ਨੇ ਇਸੇ ਤਰ੍ਹਾਂ ਛੋਟੇ ਤੇ ਬੜੇ ਹੋ ਗਏ। ਫਿਰ ਜਿਹੜਾ ਮੇਰਾ ਬੜਾ ਭਾਈ ਤਾਂ ਇਹ ਫਿਰ ਆਪਣੇ ਨੌਕਰੀ ਕਰਨ ਲੱਗ ਗਿਆ ਵਾ। ਇਸੇ ਤਰ੍ਹਾਂ ਧੱਕਾ ਥੋੜਾ ਖਾ ਕੇ ਪਲ ਗਏ। ਹੁਣ ਅੱਲਾ ਨੇ ਸਭ ਕੁਝ ਦਿਆ ਵਾ, ਸ਼ੁਕਰ। ਹੁਣ ਦੋਵੇਂ ਭੈਣ ਭਾਈਆਂ ਸੀ। ਅੱਛਾ, ਦੋਨੇ? ਹਾਂ, ਦੋਨੇ। ਬੜੀ ਭੈਣ ਵੀ ਮਰ ਗਈ, ਬੜਾ ਭਾਈ ਵੀ ਮਰ ਗਿਆ। ਇਹ ਬਚ ਕੇ ਅਸੀਂ ਚਾਰੇ ਭੈਣ ਭਾਈ ਆਏ ਤੇ ਉੱਥੋਂ। ਵੇਖਣ ਨੂੰ ਦਿਲ ਕਰਦਾ ਪਿੰਡ ਆਪਣਾ, ਅਗਰ ਤੁਹਾਨੂੰ ਵੀਡੀਓ ਬਣਾ ਕੇ ਭੇਜ ਦੇਈਏ? ਬਸ ਕਿਹਾ ਜਾਣਾ। ਅਗਰ ਤੁਹਾਡਾ ਘਰ ਸ਼ਾਇਦ ਹੋਵੇ ਉੱਥੇ ਤੇ ਅਗਰ ਉਹਦੀ ਘਰ ਸਾਡਾ ਹੁਣ ਹੈ ਹੀ ਨਹੀਂ ਨਾ ਹੁਣ। ਅੱਛਾ। ਸਾਡੇ ਬਾਪ ਪਰ ਦੀ ਬਹੁਤ ਸ਼ੱਕ ਛੁਆ ਪੈਸੇ ਤੇ। ਅੱਛਾ। ਪੈਸਾ ਜਦ ਬਥੇਰਾ ਹੁੰਦਾ ਸਾਡੇ ਬਾਪ ਕੋਲ ਤੇ ਐਡੇ ਭਾਂਡੇ ਮੈਂ ਪਾ ਕੇ ਨਾ ਹੰਡੀ ਵਿੱਚ
ਸਾਨੂੰ ਕੋਲ ਖੜਾ ਕੇ ਨਾ ਚਾਰਾਂ ਭੈਣ ਭਾਈਆਂ ਤਿੰਨ ਦੋਹਾਂ ਨੂੰ ਉਹ ਇੱਕ ਤਾਂ ਮਾਸੀ ਤੇ ਗਿਆ ਵਾ ਤਾਂ ਇੱਕ ਘਰੇ ਦੇ ਉਹ ਸ਼ਾਦੀशुदा ਦੀ ਭੈਣ ਅਸੀਂ ਦੋਵੇਂ ਭੈਣ ਭਾਈ ਤੇ ਉਹਨੇ ਐਡੇ ਭਾਂਡੇ ਮੈਂ ਪਾ ਕੇ ਨਾ ਚਾਂਦੀ ਦੇ ਰੁਪਈਏ ਹੁੰਦੇ ਸੀ ਉਸ ਵੇਲੇ ਉਹਨੂੰ ਪੱਟ ਕੇ ਨਾ ਟੋਆ ਸ਼ਾਮ ਦੇ ਵੇਲੇ ਕਹਿੰਦਾ ਐਸੇ ਸੁਣਦੇ ਵਾਕਿਆ ਵੀ ਜੇ ਤੁਸੀਂ ਵਿੱਚ ਕੋਈ ਬਚ ਰਿਹਾ ਨਾ ਵੀ ਕਹਿੰਦੇ ਸ਼ਹੀਦ ਕਰ ਦੇਣੇ ਮਾਰ ਦੇਣੇ ਹੈ ਤੇ ਤੁਸੀਂ ਫਿਰ ਇੰਝ ਕਰਿਓ ਵੀ ਖਬਰ ਉਹਨਾਂ ਨੂੰ ਕੈਂਪ ਮਾ ਲੈ ਜਾਣਾ ਹੈ ਜਾਂ ਕਿੱਥੇ ਲੈ ਜਾਣੇ ਹੈ ਫਿਰ ਤੁਸੀਂ ਇਹ ਕੱਢ ਲੈ ਜਾਇਓ। ਅੱਛਾ ਤੁਹਾਨੂੰ ਸਾਹਮਣੇ ਖਿਲਾਰ ਕੇ ਹਾਂ ਖਿਲਾਰ ਕੇ ਵੀ ਹੈ ਨਾ ਫਿਰ ਉੱਪਰ ਤੇ ਲਿਪਤਿਆ ਕਹਿੰਦੇ ਵੀ ਇੱਥੇ ਪੈਸੇ ਆ ਸਾਡਾ ਕੋਈ ਪਤਾ ਨਹੀਂ ਹੈ ਵੀ ਅਸੀਂ ਸ਼ਹੀਦ ਹੋ ਜਾਣਾ ਜਾਂ ਕਿਆ ਹੋਣਾ ਜੇ ਕੋਈ ਤੁਹਾਡੇ ਵਿੱਚ ਤੇ ਬਚ ਗਿਆ ਨਾ ਫਿਰ ਪੈਸੇ ਲੈ ਜਿਓ ਆਪਣੇ ਕੱਢ ਕੇ। ਤੇ ਇੱਕ ਸਾਡੀ ਮਾਸੀ ਆਈ ਵੀ ਤੇ ਉਹਨੇ ਵਿਹੜੇ ਵਿੱਚ ਰੱਖ ਟੋਆ ਕੱਢ ਕੇ ਨਾ ਉੱਥੇ ਦੱਬ ਦੇ ਪੈਸੇ। ਹਾਂ ਤੇ ਉਹ ਤਾਂ ਫਿਰ ਨਾ ਜਿਸ ਵੇਲੇ ਹੱਲਾ ਪਿਆ ਉਹ ਤਾਂ ਦੱਬ ਕੇ ਨਾ ਪੈਸੇ ਚਲੇ ਗਏ ਕਹਿੰਦੇ ਅਸੀਂ ਫੇਰ ਆ ਜਾਵਾਂਗੇ ਪਰ ਇਹ ਪੈਸੇ ਉਰ ਅਸੀਂ ਰੱਖ ਕੇ ਜਾਣੇ। ਫਿਰ ਹੁਣ ਜਿਹੜਾ ਸਾਡਾ ਮੇਰੇ ਅੱਬਾ ਜੀ ਤੇ ਉਹਨਾਂ ਦਾ ਫਿਰ ਸ਼ੱਕ ਸ਼ੁਬਾ ਤਾਂ ਵੀ ਪੈਸਾ ਬਹੁਤ ਜ਼ਿਆਦਾ ਫਿਰ ਸਾਡਾ ਘਰ ਤਾਂ ਸਾਰੇ ਹੀ ਪੱਟ ਤੇ ਪੱਟ ਤੇ ਪੈਸੇ ਪੂਸੇ ਕੱਢ ਲੈ ਗਏ। ਜਿਹੜੀ ਸਾਡੀ ਮਾਸੀ ਦੀ ਉਹਦਾ ਬੰਦਾ ਆ ਕੇ ਰਾਤ ਨੂੰ ਕੱਢ ਲੈ ਗਿਆ ਤੇ ਕੈਂਪ ਮਾ ਤੇ ਆਪਣੇ ਪੈਸੇ ਉਹ ਆਪਣੇ ਲੈ ਗਿਆ ਉਹਨੇ ਬਾਹਰ ਦੱਬੇ ਸੀ ਨਾ ਅਸੀਂ ਅੰਦਰ ਦੱਬਦੇ ਸੀ। ਇਸ ਤਰ੍ਹਾਂ ਦੇ ਵਾਕਿਆ ਦੇ ਜਾਨਾਂ ਵੀ ਗਈਆਂ ਪੈਸਾ ਵੀ ਗਿਆ ਚਲੋ ਜਾਨਾਂ ਰਹਿ ਜਾਂਦੀਆਂ ਪੈਸਾ ਤਾਂ ਆ ਹੀ ਜਾਂਦਾ ਫਿਰ। ਹਾਂ ਸਾਰੇ ਵਕਤ ਆ ਜਾਂਦੇ ਇਨਸਾਨ ਤੇ ਚੰਗੇ ਵੀ ਮਾੜੇ ਵੀ ਆ ਜਾਂਦੇ। ਬੜੀ ਬਹਾਦਰੀ ਨਾਲ ਲੜੇ ਹੋਣੇ ਨੇ ਤੁਹਾਡੇ ਸਾਰੇ ਬਜ਼ੁਰਗ ਜਿਹੜੇ ਪਿੰਡੋਂ ਨਿਕਲੇ ਬੜੀ ਬਹਾਦਰੀ ਨਾਲ 7 ਪਿੰਡ ਇਕੱਠੇ ਹੋਏ ਵੇ ਤੇ ਨਾ ਕਹਿੰਦੇ ਵੀ ਇਹ ਪੂਰੇ ਤੇ ਜਾਂਦੇ ਕਿਉਂ ਨਹੀਂ ਇਹ ਜਾਂਦੇ ਨਹੀਂ ਨਾ ਹੈ ਵੀ ਇਹਨਾਂ ਦੇ ਖਬਰ ਕਿੰਨਾ ਕਸਲਾ ਇਹਨਾਂ ਕੋ ਨਾਲੇ ਸਾਰੇ ਫਿਰ ਕੋਈ ਫੌਜ ਮਾਤਾ ਕੋਈ ਪੁਲਿਸ ਮਾਤਾ ਇਸ ਤਰ੍ਹਾਂ ਫਿਰ ਬੰਦੇ ਨੂੰ ਸ਼ੱਕ ਸ਼ੁਬਾ ਵੀ ਹੁੰਦਾ ਵੀ ਖਬਰ ਅਸਲਾ ਰੱਖਿਆ ਵਾ ਇਹ ਤਾਂ ਨਹੀਂ ਨਿਕਲਦੇ ਬਾਹਰ। ਬਹੁਤ ਜ਼ਿਆਦਾ ਮੁੱਖ ਚੜ ਗਿਆ ਬਸ ਇਹ ਗੱਲਾਂ ਕਹਾਣੀਆਂ ਫਿਰ ਬੜੀ ਦਰਦਨਾਕ ਕਹਾਣੀ ਤੁਹਾਡੀ ਬਹੁਤ ਜ਼ਿਆਦਾ ਹੈ। ਅਗਰ ਸੁਣਦੇ ਰਹੀਏ ਤਾਂ ਸਾਰੀ ਦਿਹਾੜੀ ਨਹੀਂ ਮੁੱਕਣੀ ਨਹੀਂ ਮੁੱਕਦੀ ਸਾਰੀ ਜ਼ਿੰਦਗੀ ਨਹੀਂ ਗੱਲਾਂ ਤੁਹਾਡੇ ਅੰਦਰ ਮਹਿਫੂਜ਼ ਨੇ ਉਹ ਤੁਹਾਨੂੰ ਬਸ ਅੱਲਾ ਨੇ ਫਿਰ ਸਭ ਕੁਝ ਦਿਖਾਇਆ। ਹੁਣ ਔਲਾਦ ਵੀ ਦੇਤੀ ਸਾਰੇ ਚੀਜ਼ਾਂ ਵੀ ਘਰ ਬੂਹੇ ਵੀ ਘਰ ਵੀ ਇਸੇ ਤਰ੍ਹਾਂ ਭਰੇ ਵੇ ਛੱਡੇ ਅਸੀਂ ਫਿਰ ਇੱਥੇ ਆ ਕੇ ਸੌਖਾ ਉਹ ਜਿਹੜੇ ਭਰੇ ਘਰ ਛੱਡ ਕੇ ਇੱਥੇ ਆ ਕੇ ਡਬਲ ਮਿਹਨਤ ਕਰਕੇ ਬਣਾਏ। ਸਾਡੇ ਕੋਲ ਕੋਈ ਸ਼ੈ ਹੈ ਹੀ ਨਹੀਂ ਤੀ ਨਾ ਕੋਈ ਖਾਣੇ ਨੂੰ ਤੇ ਨਾ ਕੋਈ ਪੀਣੇ ਨੂੰ ਨਾ ਕੋਈ ਕੱਪੜਾ ਪਹਿਨਣ ਨੂੰ ਬਸ ਅੱਲਾ ਹੀ ਤਬੱਕਲੀ ਹੈ। ਅੱਲਾ ਨੇ ਪਾਸ ਪਾ ਅੱਲਾਹ ਤਾਲਾ ਨੇ ਬੜਾ ਰੰਗ ਲਾਇਆ ਜਿਹਨੇ ਹਿਜਰਤ ਕੀਤੀ ਸਾਰਾ ਅੱਜ ਕੱਲ ਮਾਸ਼ਾਅੱਲਾ ਬਹੁਤ ਹੀ ਤਰੱਕੀ ਚ ਨੇ ਜਿਹੜੇ ਵੀ ਲੋਕ ਆਏ ਨੇ ਕਈ ਨੇ ਜਿਹੜੇ ਵਿਚਾਰੇ ਰਹਿ ਗਏ ਜ਼ਮੀਨਾਂ ਨਹੀਂ ਮਿਲੀਆਂ ਜਿਨ੍ਹਾਂ ਨੂੰ ਨਹੀਂ ਜਿਹਦੀਆਂ ਪਿੱਛੇ ਜ਼ਮੀਨਾਂ ਹੈ ਤੇ ਉਹਨਾਂ ਸਭ ਨੂੰ ਮਿਲ ਗਈਆਂ। ਹਾਂ ਜੀ ਇੱਥੇ ਕਈਆਂ ਨੂੰ ਦਾਲ ਵੀ ਲੱਗ ਗਏ ਕਈਆਂ ਦੇ ਕਾਗਜ਼ ਵੀ ਵਿਚਾਰਿਆਂ ਦੇ ਨਹੀਂ ਮਿਲੇ ਕਾਗਜ਼ ਕਈਆਂ ਨੂੰ ਨਾਂ ਦਾ ਹੀ ਨਹੀਂ ਪਤਾ। ਹਾਂਜੀ ਕਈਆਂ ਦੇ ਇੱਕ ਬੱਚਾ ਆਇਆ ਹਾਂ ਕਈਆਂ ਪਤਾ ਹੀ ਨਹੀਂ ਲੱਗਾ ਨਾ ਕੋਈ ਨਹੀਂ ਲੱਗਾ ਉਹ ਕਿਸੇ ਦੇ ਘਰ ਹੀ ਪਲਦੇ ਰਹੇ ਨੇ। ਹਾਂ ਇਸ ਤਰ੍ਹਾਂ ਵੀ ਆਏ ਤੇ ਹਾਂਜੀ ਚਲੋ ਮਾਂ ਜੀ ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਦੇ ਬਹੁਤ ਮਿਹਰਬਾਨੀ ਅੱਲਾਹ ਤੰਦਰੁਸਤੀ ਦੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।